ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਡੇ ਵਾਲੇ ਪਾਸੇ ਗੁਰਪੁਰਬ ਦੀ ਸਵੇਰ ਚੜ ਗਈ ਹੈ, ਇਸ ਲਈ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਵੀ ਸਭ ਨੂੰ ਵਧਾਈਆਂ। ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਪੂਰੀ ਟੀਮ ਵੱਲੋਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਧੰਨਵਾਦ ਜੀ। ਖਬਰਾਂ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਅੱਜ ਦਾ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਹੈ ਸਾਡੇ ਲਈ ਬੜਾ ਬੇਹੱਦ ਖਾਸ ਹੈ, ਕਿਉਂਕਿ ਅੱਜ ਪੰਜਾਬ ਦੀ ਹੋਂਦ, ਪੰਜਾਬ ਦੀ ਰਾਜਧਾਨੀ ਦੇ ਨਾਲ ਜੁੜੇ ਕਈ ਪਹਿਲੂਆਂ ਤੇ ਆਪਾਂ ਗੱਲਬਾਤ ਕਰਾਂਗੇ। ਮੈਨੂੰ ਪੂਰੀ ਉਮੀਦ ਸੀ ਕਿ ਪੰਜਾਬ ਦੇ ਜਿਵੇਂ ਸੰਘਰਸ਼ ਦੀ ਆਪਾਂ ਕੱਲ ਗੱਲਬਾਤ ਕੀਤੀ ਸੀਗੀ ਪ੍ਰੋਗਰਾਮ ਦੇ ਵਿੱਚ ਕਿ ਪੰਜਾਬੀਆਂ ਨੂੰ ਇੱਕ ਹੋਰ ਸੰਘਰਸ਼ ਜਿਹੜਾ ਉਹ ਲੜਨਾ ਪੈਣਾ, ਉਸੇ ਤਰੀਕੇ ਨਾਲ ਜਿਸ ਤਰੀਕੇ ਦੀ ਉਮੀਦ ਸ਼ਰਮਾ ਜੀ ਤੋਂ ਸੀਗੀ ਕਿ ਚੰਡੀਗੜ੍ਹ ਦੇ ਪਹਿਲੂਆਂ ਤੇ ਵੱਖ-ਵੱਖ ਖਬਰਾਂ ਦੇ ਉੱਤੇ ਚਰਚਾ ਕਰਨਗੇ, ਤਾਂ ਠੀਕ ਉਸੇ ਨਾਲ ਤਰ੍ਹਾਂ ਹੀ ਆਪਾਂ ਉਸੇ ਕੜੀ ਨੂੰ ਅੱਗੇ ਜੋੜਦੇ ਹਾਂ ਤੇ ਚੰਡੀਗੜ੍ਹ ਤੋਂ ਹੀ, ਪੰਜਾਬ ਦੀ ਰਾਜਧਾਨੀ ਤੋਂ, ਕਿਉਂਕਿ ਅਸੀਂ ਨਾ ਤਾਂ ਸ਼ਰਮਾ ਜੀ ਕਦੇ ਵੀ ਮੈਂ ਚੰਡੀਗੜ੍ਹ ਨੂੰ ਇਹ ਨਹੀਂ ਮੰਨਿਆ ਕਿ ਉਹ ਯੂਟੀ ਹੈ, ਕੋਈ ਸ਼ਹਿਰ ਹੈ ਜਾਂ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਪਹਿਲਾਂ ਪੰਜਾਬ ਦੀ ਰਾਜਧਾਨੀ ਹੈ, ਚਲੋ ਹਰਿਆਣਾ ਤਾਂ ਸਾਡੇ ਚੋਂ ਨਿਕਲਿਆ ਨਾ, ਉਹਨੂੰ ਤਾਂ ਹੁਣ ਕੀ ਕਹੀਏ ਕੀ ਨਾ ਕਹੀਏ ਜੀ। ਚੰਡੀਗੜ੍ਹ ਹੱਥੋਂ ਜਾ ਰਿਹਾ। ਇੱਕ ਤੁਸੀਂ ਸੋਸ਼ਲ ਮੀਡੀਆ ਤੇ ਵੀ ਵਿਅੰਗਮਈ ਤੌਰ ਦੇ ਉੱਤੇ ਲਿਖਿਆ ਸੀਗਾ, ਉਹ ਵੀ ਕਾਫੀ ਪੜ੍ਹਿਆ ਗਿਆ, ਲੋਕਾਂ ਵੱਲੋਂ ਸਰਾਹਿਆ ਗਿਆ। ਕਹਿੰਦੇ ਚੰਡੀਗੜ੍ਹ ਹੱਥੋਂ ਜਾ ਰਿਹਾ ਤੇ ਸਾਡਾ ਮੁਖੀ, ਜਿਨ੍ਹਾਂ ਦਾ ਕੰਮ ਹੈ ਇਹਨਾਂ ਜਾ ਰਹੀਆਂ ਚੀਜ਼ਾਂ ਨੂੰ ਬੋਚਣਾ, ਬਚਾਉਣਾ ਤੇ ਲੋਕਾਂ ਨੂੰ ਦੱਸਣਾ, ਉਹ ਕਹਿੰਦੇ ਚੁਟਕਲੇ ਸੁਣਾ ਰਿਹਾ। ਸੋਸ਼ਲ ਮੀਡੀਆ ਤੇ ਵੀ ਇਸ ਵਜ੍ਹਾ ਨਾਲ ਲਿਖਿਆ ਸੀਗਾ ਕਿ ਚੰਡੀਗੜ੍ਹ ਜਾਂਦਾ ਤਾਂ ਜਾਵੇ, ਤੁਸੀਂ ਕੀ ਲੈਣਾ, ਤੁਸੀਂ ਆਪਣੇ ਲਾਣੇਦਾਰ ਤੋਂ ਚੁਟਕਲੇ ਸੁਣੋ। ਤੇ ਉਸੇ ਹਵਾਲੇ ਦਾ ਮਿਲਦਾ ਜੁਲਦਾ ਸਵਾਲ ਤੁਸੀਂ ਕਰ ਰਹੇ ਹੋ ਕਿ ਚੰਡੀਗੜ੍ਹ ਹੱਥੋਂ ਜਾ ਰਿਹਾ ਤੇ ਸਾਡਾ ਮੁਖੀ ਚੁਟਕਲੇ ਸੁਣਾ ਰਿਹਾ। ਬਿਲਕੁਲ ਪ੍ਰਵੀਨ ਜੀ, ਅੱਜ ਤੋਂ ਇਸ ਸਮੇਂ ਤੋਂ ਪੂਰੇ 24 ਘੰਟੇ ਪਹਿਲਾਂ ਆਪਾਂ ਇਸ ਖਬਰ ਨੂੰ ਇਸ ਹਵਾਲੇ ਨਾਲ ਛੱਡਿਆ ਸੀਗਾ ਕਿ ਇਹ ਪੰਜਾਬ ਦੇ ਲਈ ਨਵਾਂ ਸੰਘਰਸ਼ ਸ਼ੁਰੂ ਹੋਣ ਜਾ ਰਿਹਾ। ਔਰ ਮੈਨੂੰ ਆਸ ਸੀ ਕਿ ਜਦੋਂ ਆਪਾਂ ਇਹ ਪ੍ਰੋਗਰਾਮ ਖਤਮ ਕੀਤਾ ਕਿ ਉਸ ਤੋਂ ਬਾਅਦ ਇਹ ਖਬਰਾਂ ਨਸਰ ਹੋਣੀਆਂ ਸ਼ੁਰੂ ਹੋਣਗੀਆਂ ਕਿ ਪੰਜਾਬ ਤੋਂ ਲੀਡਰ ਚੰਡੀਗੜ੍ਹ ਨੂੰ ਤੁਰ ਪਏ। ਪੰਜਾਬ ਤੋਂ ਲੀਡਰ ਜਿਹੜੇ ਰੈਲੀਆਂ 'ਚ ਬੱਸਾਂ ਭਰ ਲੈ ਕੇ ਜਾਂਦੇ ਨੇ, ਚੰਡੀਗੜ੍ਹ ਨੂੰ ਬੱਸਾਂ ਭਰ ਕੇ ਲੈ ਕੇ ਆ ਰਹੇ ਨੇ। ਮੈਂ ਉਮੀਦ ਕਰ ਰਿਹਾ ਸੀਗਾ ਕਿ ਐਡਾ ਬੜਾ ਮਸਲਾ ਹੈ, ਸਵੇਰ ਦਾ ਬਹੀਰਾਂ ਘੱਤ ਕੇ ਗੱਡੀਆਂ ਮਟਕਾ ਚੌਂਕ ਆਪਣੇ ਆਪ ਪਹੁੰਚ ਜਾਣਗੀਆਂ, ਆਪਣੇ ਆਪ ਲੋਕ ਚੰਡੀਗੜ੍ਹ ਪਹੁੰਚ ਜਾਣਗੇ। ਇੱਕ ਵੀ ਚਿਹਰਾ ਮੋਹਰਾ ਮੈਨੂੰ ਚੰਡੀਗੜ੍ਹ ਆ ਕੇ ਨਾਰਾ ਮਾਰਦਾ ਨਜ਼ਰ ਨਹੀਂ ਆਇਆ ਜੀ। ਤੇ ਜਿਹਨੇ ਇਸ ਪਹਿਲੂ ਦੀ ਅਗਵਾਈ ਕਰਨੀ ਸੀ, ਮੁਖੀ ਆਪਣਾ ਕਾਫਲਾ 40-42 ਗੱਡੀਆਂ ਦਾ ਚੰਡੀਗੜ੍ਹੋਂ ਕੱਢ ਕੇ ਇੱਕ DAV ਕਾਲਜ ਦੇ ਵਿੱਚ ਜਾ ਕੇ ਯੂਥ ਫੈਸਟੀਵਲ 'ਚ ਚੁਟਕਲੇ ਸੁਣਾ ਰਿਹਾ ਸੀ। ਜਦੋਂ ਤੁਹਾਡੀ ਰਾਜਧਾਨੀ ਖੋਈ ਜਾ ਰਹੀ ਹੋਵੇ, ਤੁਹਾਡੇ ਘਰ ਤੇ ਕਬਜ਼ਾ ਹੋ ਰਿਹਾ ਹੋਵੇ, ਹੈ ਨਾ, ਪਹਿਲਾਂ ਤੋਂ ਹੀ ਉਹ ਕਿਰਾਏਦਾਰ ਬਣ ਕੇ ਬੈਠੇ ਮਕਾਨ ਮਾਲਕ ਬਣ ਲਈ ਤਿਆਰ ਹੋ ਰਹੇ ਹੋਣ, ਤੇ ਤੁਹਾਨੂੰ ਭੰਗੜੇ ਕਿੱਦੇ ਸੁੱਝਣਗੇ ਜਨਾਬ? ਤੁਹਾਨੂੰ ਚੁਟਕਲੇ ਸੁੱਝਣਗੇ ਉਸ ਸਮੇਂ, ਤੁਹਾਨੂੰ ਟੋਟਕੇ ਸੁਣਾਉਣੇ ਸੁੱਝਣਗੇ। ਮੈਂ ਕਹਿੰਦਾ ਕਿ ਚੰਡੀਗੜ੍ਹ ਦਾ ਮਸਲਾ ਆਮ ਆਦਮੀ ਪਾਰਟੀ ਦਾ ਪੈਦਾ ਕੀਤਾ ਹੋਇਆ ਮਸਲਾ ਨਹੀਂ ਹੈ। ਮੈਂ ਕਹਿੰਦਾ ਚੰਡੀਗੜ੍ਹ ਦੇ ਮਸਲੇ ਲਈ ਭਗਵੰਤ ਮਾਨ ਜ਼ਿੰਮੇਵਾਰ ਨਹੀਂ ਹੈ। ਇਹਦੇ ਲਈ ਕਾਂਗਰਸੀ ਅਕਾਲੀਆਂ ਦੀ ਨਲਾਇਕੀ ਔਰ ਪਰਦੇ ਉਹਲੇ ਨਿਭਾਏ ਗਏ ਘਟੀਆ ਰੋਲ ਦਾ ਨਤੀਜਾ। ਪਰ ਹੁਣ ਮੁਖੀ ਤੁਸੀਂ ਹੋ ਤੇ ਜਿਹੜੀ ਸਰਕਾਰ ਦੇ ਸਮੇਂ ਜਿਹੜਾ ਪਹਿਲੂ ਆਉਂਦਾ ਉਸ ਨੂੰ ਫਰੰਟ ਤੇ ਹੋ ਕੇ ਲੜਨਾ ਪੈਂਦਾ, ਨਹੀਂ ਤਾਂ ਲੋਕ ਫਿਰ ਗਦਾਰ ਲਾਉਣ ਦਿੰਦੇ ਨੇ। ਭਗਵੰਤ ਮਾਨ ਨੂੰ ਚੇਤੇ ਰੱਖਣਾ ਚਾਹੀਦਾ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਸੀਂ ਇਕੱਲੇ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਹੋ। ਸਹੀ।
ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੋ, ਇਸ ਪਹਿਲੂ ਤੇ ਤੁਹਾਡਾ ਅਧਿਕਾਰਤ ਬਿਆਨ ਤੱਕ ਨਹੀਂ ਅਜੇ ਤੱਕ। ਪ੍ਰਵੀਨ ਜੀ, ਜਦੋਂ ਇਹ ਸਪਸ਼ਟ ਹੋ ਗਿਆ, ਮੈਂ ਇਸ ਪਹਿਲੂ ਨੂੰ ਸਪਸ਼ਟ ਕਰਦੇ ਹਾਂ। ਪਹਿਲਾਂ ਇਹ ਪਹਿਲੂ ਕਿੱਥੋਂ ਪੈਦਾ ਹੁੰਦਾ? ਇਹ ਪਹਿਲੂ ਪੈਦਾ ਹੁੰਦਾ ਹੈ ਹਰਿਆਣੇ ਵੱਲੋਂ ਵੱਖਰੀ ਵਿਧਾਨ ਸਭਾ ਦੀ ਮੰਗ ਤੋਂ। ਜੀ ਜੀ, ਕਿ ਚੰਡੀਗੜ੍ਹ 'ਚ ਸਾਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਥਾਂ ਦਿੱਤੀ ਜਾਵੇ। ਇਸ ਪਹਿਲੂ ਦੀ ਮੰਗ ਇੱਕ ਬੈਠਕ 'ਚ ਜੈਪੁਰ ਸੀਗੀ, ਉਹ ਬੈਠਕ ਉੱਥੇ ਅਮਿਤ ਸ਼ਾਹ ਵੱਲੋਂ ਹਾਮੀ ਭਰੀ ਜਾਂਦੀ ਹੈ ਕਿ ਠੀਕ ਹੈ ਜੀ, ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਸੇ ਸਮੇਂ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ, ਅੱਛਾ ਜੀ ਹਰਿਆਣੇ ਨੂੰ ਵੱਖਰੀ ਥਾਂ ਦੇਣੀ ਹੈ, ਚੰਡੀਗੜ੍ਹ 'ਚ ਸਾਨੂੰ ਵੀ ਵੱਖਰੀ ਦੇ ਦਿਓ। ਉਹ ਭਰਾਵਾ, ਚੰਡੀਗੜ੍ਹ ਆਪਣਾ ਹੈ। ਸਹੀ ਸਹੀ ਸਹੀ, ਤੁਸੀਂ ਇਹ ਕਹਿ ਕੇ ਆਪਣੇ ਕੇਸ ਨੂੰ ਕਮਜ਼ੋਰ ਕਰ ਰਹੇ ਹੋ। ਤੁਸੀਂ ਤਾਂ ਇਹ ਕਹਿਣਾ ਸੀਗਾ ਵੀ ਚੰਡੀਗੜ੍ਹ ਸਾਡਾ ਹੀ ਹੈ, ਇਹ ਵਿਧਾਨ ਸਭਾ ਸਾਡੀ ਵਾ, ਸਾਡੇ ਵਾਲੀ ਚੋਂ ਵਿਧਾਨ ਸਭਾ ਵੀ ਵਰਤ ਰਹੇ ਨੇ, ਸਾਡੇ ਵਾਲੀ ਚੋਂ ਸਕੱਤਰ ਵੀ ਵਰਤ ਰਹੇ ਨੇ, ਕੋਈ ਗੱਲ ਨਹੀਂ, ਛੋਟਾ ਭਰਾ ਜਿੰਨੀ ਦੇਰ ਵਰਤਣਾ ਵਰਤ ਲਵੇ, ਪਰ ਆਪਣੀ ਨਵੀਂ ਬਣਾਵੇ ਜੀ। ਪਰ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਮਿਲਣੀ ਚਾਹੀਦੀ ਹੈ, ਹਰਿਆਣੇ ਨੂੰ ਵੱਖਰਾ ਹਾਈ ਕੋਰਟ ਮਿਲਣਾ ਚਾਹੀਦਾ, ਤੇ ਉਹਦੇ ਲਈ ਉਹਨਾਂ ਕੋਲ ਵੱਖਰੀ ਆਪਣੀ ਮਤਲਬ ਰਾਜਧਾਨੀ ਹੋਣੀ ਚਾਹੀਦੀ ਹੈ। ਤੇ ਰਾਜਧਾਨੀ ਚਾਹੇ ਪੰਚਕੂਲੇ ਬਣਾਓ, ਚਾਹੇ ਕਰਨਾਲ ਬਣਾਓ, ਚਾਹੇ ਪਾਣੀਪਤ ਬਣਾਓ, ਚਾਹੇ ਗੜਗਾਉਂ ਬਣਾਓ, ਸਾਡੇ ਪਾਣੀ ਕਿਤੇ ਬਣਾਓ, ਪਰ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਹੈ। ਸਹੀ ਸਹੀ ਸਹੀ। ਫਿਰ ਉਸ ਤੋਂ ਬਾਅਦ ਮਾਮਲਾ ਠੰਡਾ ਜਿਹਾ ਇਸ ਪਹਿਲੂ ਤੇ ਪੈ ਗਿਆ ਕਿ ਜੀ ਹਰਿਆਣਾ ਜ਼ਮੀਨ ਵਟਾਉਣ ਨੂੰ ਫਿਰਦਾ ਹੈ, ਆਪਣੀ ਜੰਗਲਾਤ ਵਾਲੀ ਜ਼ਮੀਨ ਜਾਂ ਇਕੋ ਜ਼ੋਨ ਵਾਲੀ ਜ਼ਮੀਨ ਦੇਣ ਨੂੰ ਫਿਰਦਾ ਹੈ। ਤੇ ਇਹ ਇਸ ਲਈ ਚੰਡੀਗੜ੍ਹ ਦਾ ਪ੍ਰਸ਼ਾਸਨ ਕਹਿੰਦਾ ਨਹੀਂ ਜੀ, ਉਹ ਤਾਂ ਨਹੀਂ ਜੀ ਹੋ ਸਕਦੀ, ਉੱਥੇ ਫਿਰ ਕੀ ਕੀਤਾ ਜਾਊਗਾ ਜੀ, ਇਸ ਲਈ ਉਹਦੀ ਮਨਜ਼ੂਰੀ ਨਹੀਂ ਜੀ। ਇਹ ਮਾਮਲਾ ਠੰਡਾ ਚਲਾ ਗਿਆ। ਪਰ ਅਚਾਨਕ ਹੁਣ ਤੋਂ ਮਤਲਬ 32-36 ਘੰਟੇ ਪਹਿਲਾਂ ਇਹ ਕੇਂਦਰ ਵੱਲੋਂ ਪ੍ਰਵਾਨਗੀ ਆ ਗਈ ਕਿ ਕੇਂਦਰ ਦੇ ਵਾਤਾਵਰਨ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਜੰਗਲਾਤ ਵਿਭਾਗ ਦੇ ਹਵਾਲੇ ਨਾਲ ਕਿ ਚੱਕੋ ਜੀ ਇਹ ਜ਼ਮੀਨ ਜਿਵੇਂ ਮਰਜ਼ੀ ਵਰਤੋ, ਚੰਡੀਗੜ੍ਹ ਨੂੰ 12 ਏਕੜ ਦਿੱਤੀ। ਹੁਣ ਤੁਸੀਂ ਬਿਲਕੁਲ ਹਰਿਆਣੇ ਦੀ ਜੜ੍ਹ 'ਚ ਜਿਹੜਾ ਮਨਸਾ ਦੇਵੀ ਕੰਪਲੈਕਸ ਹੈ, ਜਿੱਥੇ ਰਾਜੀਵ ਗਾਂਧੀ ITI ਹੈ, ਉੱਥੇ ਜਿਹ 'ਚ ਕੁਛ ਨਹੀਂ ਕੀਤਾ ਜਾ ਸਕਦਾ, ਉਹ ਜ਼ਮੀਨ ਠੀਕ ਹੈ, ਬੜੀ ਹਰੀ ਭਰੀ ਜ਼ਮੀਨ ਹੈ, ਉਹ ਚੰਡੀਗੜ੍ਹ ਨੂੰ 12 ਏਕੜ ਇਹਨਾਂ ਨੇ ਤਬਦੀਲ ਕਰਕੇ ਦੇ ਦੇਣੀ ਹੈ। ਤੇ ਚੰਡੀਗੜ੍ਹ ਦੀ ਪ੍ਰਾਈਮ ਥਾਂ, ਜਿੱਥੇ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਹੈ ਤੇ ਸਾਡਾ ਇੰਡਸਟਰੀ ਏਰੀਆ ਹੈ, ਉੱਥੇ 10 ਏਕੜ ਹਰਿਆਣੇ ਨੇ ਲੈ ਲੈਣੀ। ਮਤਲਬ ਜੇ ਇਹੀ 12 ਏਕੜ ਦੇ ਕੇ 10 ਏਕੜ 'ਚ ਬਣਾਉਣੀ ਆ, 12 ਏਕੜ 'ਚ ਬਣਾਓ ਫਿਰ ਆਪਣੇ 'ਚ। ਸਹੀ ਹੈ, ਆਪਣੇ 'ਚ ਬਣਾ ਲਓ। ਇਹਦਾ ਮਤਲਬ ਤੁਸੀਂ ਇਹ ਸਿਰਫ ਤੇ ਸਿਰਫ ਕਬਜ਼ਾਉਣ ਦੀ ਨੀਤੀ ਹੈ। ਹੁਣ ਇਹ ਤੋਂ ਇੱਕ ਪਹਿਲੂ ਸਮਝ ਆਉਂਦੇ ਨੇ ਕਿ ਕੇਂਦਰ ਜਾਂ ਮੋਦੀ ਦੀ ਅਗਵਾਈ ਵਾਲੀ ਸਰਕਾਰ, ਉਹਨਾਂ ਨੂੰ ਇਹ ਲੱਗਦਾ ਕਿ ਇਹ ਉਹੀ ਪੰਜਾਬ ਦੀ ਰਾਜਧਾਨੀ ਹੈ ਜਿਹੜੇ ਪੰਜਾਬ ਵਾਲੇ ਸਾਨੂੰ ਆ ਕੇ ਦਿੱਲੀ ਝੁਕਾ ਗਏ। ਇਸ ਲਈ ਤੁਹਾਡੀ ਉਹ ਪੀੜ ਜਿਹੜਾ 56 ਇੰਚ ਦੀ ਛਾਤੀ 'ਚ ਗਲੀ ਹੋਈ ਹੈ ਨਾ, ਉਹ ਤੁਹਾਨੂੰ ਟਿਕਣ ਨਹੀਂ ਦੇ ਰਹੀ, ਤੁਸੀਂ ਉਸ ਦਾ ਬਦਲਾ ਲੈ ਰਹੇ। ਫਿਰ ਇਹਦੇ ਨਾਲ ਇਹ ਵੀ ਪਹਿਲੂ ਲੁਕਮਾ ਏਜੰਡਾ ਸਾਹਮਣੇ ਆਉਂਦਾ ਕਿ ਉਸ ਦਿਨ ਖੇਤੀ ਕਾਨੂੰਨਾਂ ਦੀ ਲੜਾਈ ਦੇ ਦੌਰਾਨ ਜੋ ਏਕਾ, ਜੋ ਸਾਂਝ, ਜੋ ਪਿਆਰ ਆਵਾਮ ਦੀ ਪੰਜਾਬ ਤੇ ਹਰਿਆਣਾ ਦੀ ਆਪਸ ਵਿੱਚ ਪਈ, ਤੁਸੀਂ ਉਸ ਨੂੰ ਫਿਰ ਤੋੜਨਾ ਚਾਹੁੰਦੇ। ਤੁਸੀਂ ਉਸ ਸਾਂਝ 'ਚ ਲੋਕਾਂ ਨੂੰ ਆਮੋ ਸਾਹਮਣੇ ਲੜਾਉਣਾ ਚਾਹੁੰਦੇ, ਜਦੋਂ ਕਿ ਇਹ ਸਿਆਸੀ ਪੈਂਤੜੇਬਾਜ਼ੀ ਹੈ ਸਾਰੀ। ਫਿਰ ਇਹਦੇ ਵਿੱਚੋਂ ਇਹ ਵੀ ਪਹਿਲੂ ਉੱਭਰਿਆ ਕਿ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਜੋ ਹਾਲਾਤ ਬਣੇ ਨੇ, ਜੋ ਤੁਹਾਡਾ ਉੱਥੇ ਪਹਿਲੂ ਨਸਰ ਹੋਇਆ, ਤੁਸੀਂ ਉਹਦਾ ਬਦਲਾ ਪੰਜਾਬ ਤੋਂ ਇਸ ਰੂਪ 'ਚ ਲੈਣਾ ਚਾਹੁੰਦੇ ਹੋ। ਪ੍ਰਵੀਨ ਜੀ, ਕਿਸੇ ਬੰਦੇ ਦੀ ਪਹਿਚਾਣ, ਕਿਸੇ ਵਿਅਕਤੀ ਦੀ ਦਿੱਖ ਉਹਦੇ ਚਿਹਰੇ ਮੋਹਰੇ ਸਿਰ ਨਾਲ ਹੁੰਦੀ ਹੈ। ਤੇ ਪੰਜਾਬ ਇੱਕ ਅਜਿਹਾ ਸੂਬਾ ਤੁਹਾਡੇ ਸਿਆਸਤਦਾਨਾਂ ਨੇ ਬਣਾ ਕੇ ਰੱਖਤਾ ਕਿ ਸਾਡੇ ਕੋਲ ਆਪਣਾ ਸਿਰ ਹੀ ਨਹੀਂ ਹੈਗਾ, ਬਿਨਾਂ ਸਿਰ ਵਾਲਾ ਸੂਬਾ ਹੈ ਪੰਜਾਬ। ਸਹੀ ਸਹੀ ਸਹੀ, ਬਿਲਕੁਲ ਸਹੀ। 47 ਦੀ ਵੰਡ, ਕਹਿੰਦੇ ਜੀ ਦੇਸ਼ ਵੰਡਿਆ, ਸਭ ਨੂੰ ਪਤਾ ਹੈ ਕਿ ਬੰਗਾਲ ਤੇ ਪੰਜਾਬ ਹੀ ਵੰਡਿਆ। ਤੇ ਪੰਜਾਬ ਨਾਲ ਇਸ ਕਦਰ ਧੋਖਾ ਕਿ ਸਾਡੀ ਰਾਜਧਾਨੀ ਲਾਹੌਰ ਉੱਧਰ ਦੇਤੀ, ਅਤੇ ਰਾਜਧਾਨੀ ਖੋਲੀ। ਚਲੋ ਜੀ, ਕਹਿੰਦੇ ਸ਼ਿਮਲਾ ਬਣਾ ਲਓ। ਅੱਛਾ ਜੀ, ਫਿਰ ਉਹ ਹਿਮਾਚਲ ਵਾਲੇ ਖੇਤਰ 'ਚ ਆ ਗਈ, ਹਿਮਾਚਲ ਬਣ ਗਿਆ ਜੀ, ਇਸ ਲਈ ਸ਼ਿਮਲਾ ਵੀ ਤੁਹਾਨੂੰ ਨਹੀਂ ਮਿਲਣੀ, ਤੁਸੀਂ ਚੰਡੀਗੜ੍ਹ ਬਣਾ ਲਓ। 28 ਪਿੰਡ ਸਾਡੇ ਉਜਾੜੇ, ਖਣਾ ਦਾ ਮੁੱਲ ਰੁਪਈਆ ਪਾਇਆ, ਮੋਟਰਾਂ, ਬੰਬੀਆਂ, ਖੇਤ ਸਾਰੇ ਵਾਹ ਕੇ ਪੱਧਰੇ ਕੀਤੇ, ਤੇ ਇਹ ਤਾਂ ਚੰਡੀਗੜ੍ਹ ਉਸਰਿਆ। ਪ੍ਰਵੀਨ ਜੀ, ਅੱਜ ਵੀ ਚੰਡੀਗੜ੍ਹ ਦੇ ਸੈਕਟਰਾਂ ਦੇ ਵਿੱਚ ਨਾ 22 ਪਿੰਡ ਨੇ ਜਿਹੜੇ ਅਜੇ ਔਖੇ ਸਾਹ ਲੈ ਰਹੇ ਨੇ, ਜਿਨ੍ਹਾਂ ਦਾ ਰੂਪ ਸਰੂਪ ਬਿਲਕੁਲ ਹੁਣ ਪੰਜਾਬ ਵਾਲਾ ਨਹੀਂ ਰਿਹਾ, ਹੈ ਨਾ, ਉਹ ਬੜੇ ਔਖੇ ਸਾਹ। ਤੇ 28 ਪਿੰਡ ਜਿਹੜੇ ਮਲੀਆ ਮੇਟ ਕਰ ਦਿੱਤੇ ਗਏ ਚੰਡੀਗੜ੍ਹ ਉਸਾਰਨ ਲਈ। 50 ਪਿੰਡ। ਸੋ ਇਹ ਦਿਖਦਾ ਚੰਡੀਗੜ੍ਹ ਜਿਹੜਾ ਲੋਕਾਂ ਨੂੰ ਲੱਗਦਾ ਹੈ, ਜਾਂ ਹਰਿਆਣੇ ਨੂੰ ਲੱਗਦਾ ਹੈ, ਜਾਂ ਕੇਂਦਰ ਵਾਲਿਆਂ ਨੂੰ ਲੱਗਦਾ ਕਿ ਕਬਜ਼ਾ ਲਈਏ, ਇਹਦੀਆਂ ਨੀਹਾਂ 'ਚ ਪੰਜਾਬ ਹੈ। ਸਹੀ, ਪੰਜਾਬ ਦੇ ਪਿੰਡਾਂ ਤੇ ਉਸਰਿਆ।
ਉਸ ਉਹਦੇ ਉੱਤੇ ਹੁਣ ਜਦੋਂ ਕਬਜ਼ਾਉਣ ਦੀ ਪ੍ਰਕਿਰਿਆ ਆਉਂਦੀ ਹੈ ਤਾਂ ਇੱਕ ਦਿਨ 'ਚ ਨਹੀਂ ਆਉਂਦੀ। ਸਹੀ ਬਿਲਕੁਲ ਸਹੀ ਹੈ। ਉਹ ਮਤਲਬ ਉਹ ਜਿਵੇਂ ਹੁੰਦਾ ਨਾ ਕਿ ਜੇ ਤੁਸੀਂ ਪਹਿਲੀ ਵਾਰ ਕਿਸੇ ਨੇ ਕੋਈ ਛੇੜਖਾਨੀ ਕੀਤੀ, ਤੁਸੀਂ ਨਹੀਂ ਟੋਕਦੇ ਤਾਂ ਫਿਰ ਉਹਦੀ ਹਿੰਮਤ ਵੱਧਦੀ ਆ, ਉਹ ਫਿਰ ਪਿੱਛਾ ਕਰਨ ਲੱਗਦਾ, ਫਿਰ ਬਾਂਹ ਫੜਨ ਤੱਕ ਜਾਂਦਾ ਹੈ, ਫਿਰ ਘਰ ਤੱਕ ਆਉਂਦਾ, ਫਿਰ ਬਦਤਮੀਜੀ ਤੇ ਉਤਰਦਾ। ਉਹ ਹਾਲਤ ਇੱਕ ਪਹਿਲੂ ਤੇ ਜੇਕਰ ਸਮਝਣਾ ਹੋਵੇ ਤਾਂ ਇਸ ਕੜੀ ਨੂੰ ਇਸ ਨਜ਼ਰੀਏ ਤੋਂ ਸਮਝੋ ਕਿ ਚੰਡੀਗੜ੍ਹ ਦਾ ਪ੍ਰਸ਼ਾਸਕ ਉਹ ਲੱਗਦਾ ਜਿਹੜਾ ਪੰਜਾਬ ਦਾ ਰਾਜਪਾਲ ਹੁੰਦਾ। ਹਰਿਆਣੇ ਦਾ ਰਾਜਪਾਲ ਹਮੇਸ਼ਾ ਵੱਖਰਾ ਰਿਹਾ। ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ, ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੈ। ਇੱਥੇ ਸਭ ਤੋਂ ਬੜਾ ਅਫਸਰ ਜੇ ਹੁੰਦਾ ਸੀ ਤਾਂ SSP ਹੁੰਦਾ ਸੀ, ਕਿਉਂਕਿ ਉਹ ਪੰਜਾਬ ਦਾ ਲੱਗਦਾ ਸੀ। 60-40 ਵਾਲੀ ਰੇਸ਼ੋ ਕਰਕੇ ਹੋਈ ਕਿ ਅਗਲੇ 5 ਸਾਲਾਂ ਤੱਕ ਜਿੰਨੀ ਦੇਰ ਹਰਿਆਣਾ ਆਪਣੀ ਵੱਖਰੀ ਨਹੀਂ ਬਣਾ ਲੈਂਦਾ ਰਾਜਧਾਨੀ, ਉਨੀ ਦੇਰ 60-40 ਵਾਲਾ ਫਾਰਮੂਲਾ ਚੱਲੂਗਾ ਤੇ ਉਹਦੇ ਵਿੱਚ ਸਭ ਤੋਂ ਬੜਾ ਅਫਸਰ SSP ਜੇ ਹੈਗਾ ਪੁਲਿਸ ਤੰਤਰ ਦੇ ਹਵਾਲੇ ਉਹ ਸਾਡਾ ਹੋਊਗਾ। ਹੁਣ SSP ਦੇ ਉੱਪਰ ਕਿੰਨੇ ਡਿਊਟੀ ਕੈਡਰ ਦੇ ਨਾਂ ਤੇ ਅਫਸਰ ਬਣਾਤੇ, SSP ਤਾਂ ਇੱਕ ਥਾਣੇਦਾਰ ਜੋਗਾ ਬਣ ਕੇ ਰਹਿ ਗਿਆ। ਫਿਰ ਉਹ 60-40 ਵਾਲੀ ਚ ਨਲਾਇਕੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਅਕਾਲੀ ਭਾਜਪਾ ਕਾਂਗਰਸੀਆਂ ਦੀ ਰਹੀ ਕਿ ਉਹਨੇ ਆਪਣੇ ਨੁਮਾਇੰਦੇ ਨਹੀਂ ਦਿੱਤੇ, ਤੇ ਜਦੋਂ ਨੁਮਾਇੰਦੇ ਨਹੀਂ ਦਿੱਤੇ ਤੇ ਅਗਲਿਆਂ ਦੀ ਹਰਿਆਣੇ ਦੀ ਪਕੜ ਵੱਧਦੀ ਗਈ। ਉਹ ਤੋਂ ਬਾਅਦ ਫਿਰ ਅਚਾਨਕ ਤੁਸੀਂ ਯੂਟੀ ਕੈਡਰ ਬਣਾ ਲਿਆ, ਇੱਕ ਨਵੀਂ ਕਾਲ ਕਰ ਦਿੱਤੀ ਯੂਟੀ ਕੈਡਰ। ਤੇ ਜਦੋਂ ਯੂਟੀ ਕੈਡਰ ਆਇਆ ਤਾਂ ਯੂਟੀ ਕੈਡਰ ਦੇ ਨਾਲ ਬਾਹਰਲੀਆਂ ਭਾਸ਼ਾਵਾਂ ਵਾਲੇ ਹੋਰਨਾਂ ਸੂਬਿਆਂ ਵਾਲੇ ਜਦੋਂ ਆਏ ਹੈਨਾ, ਉਹ ਕਹਿੰਦੇ ਜੀ ਇੱਥੇ ਤਾਂ ਅੰਗਰੇਜ਼ੀ ਲਾਗੂ ਕਰਾਂਗੇ, ਤੇ ਰਾਤੋਂ ਰਾਤ ਇੱਥੇ ਦੀ ਭਾਸ਼ਾ ਅੰਗਰੇਜ਼ੀ ਹੋ ਗਈ। ਅਸੀਂ ਜੇ ਉਸ ਸਮੇਂ ਰਿਐਕਟ ਕਰਦੇ ਤਾਂ ਸ਼ਾਇਦ ਸਥਿਤੀ ਹੋਰ ਹੁੰਦੀ। ਬਿਲਕੁਲ। ਫਿਰ ਇੱਕ ਦਿਨ ਇਹਨਾਂ ਨੇ ਇਹ ਤੈਅ ਕਰ ਲਿਆ ਕਿ ਵੀ ਅੱਜ ਰਾਜਪਾਲ ਪੰਜਾਬ ਦਾ ਅੱਡ ਲੱਗੂਗਾ, ਚੰਡੀਗੜ੍ਹ ਦਾ ਪ੍ਰਸ਼ਾਸਕ ਅੱਡ ਲੱਗੂਗਾ। ਉਹ ਹੱਲਾ ਮਚਿਆ, ਇਹਨਾਂ ਨੇ ਉਹ ਫੈਸਲਾ ਵਾਪਸ ਲਿਆ। ਪਰ ਉਸ ਦਿਨ ਵੀ ਸਾਨੂੰ ਜਾਗਣਾ ਚਾਹੀਦਾ ਸੀ ਕਿ ਮਾਮਲਾ ਇਕੱਲੇ ਪ੍ਰਸ਼ਾਸਕ ਜਾਂ ਰਾਜਪਾਲ ਦਾ ਨਹੀਂ ਹੈ, ਮਾਮਲਾ ਚੰਡੀਗੜ੍ਹ ਦਾ ਹੀ ਆ। ਫਿਰ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਕਰਨੀ ਰੁੱਖ ਕੀਤਾ। ਲਾਹੌਰ ਤੋਂ ਤਬਦੀਲ ਹੋ ਕੇ ਜਿਹੜੀ ਯੂਨੀਵਰਸਿਟੀ ਇੱਥੇ ਆਈ, ਉਸ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ ਕਾਲਜ ਨੇ ਤੇ ਹਰਿਆਣੇ ਵਾਲੇ ਆਪਣੇ ਆਪ ਵੱਖ ਹੋਏ ਸੀ ਜਦੋਂ ਹਰਿਆਣਾ ਅੱਡ ਹੋਇਆ ਕਿ ਅਸੀਂ ਨਹੀਂ ਪੰਜਾਬ ਯੂਨੀਵਰਸਿਟੀ ਨਾਲ ਰਹਿਣਾ। ਤੇ ਹੁਣ ਕਹਿੰਦੇ ਜੀ ਸਾਡੇ ਕਾਲਜ ਕਿਉਂ ਨਹੀਂ ਜੋੜਦੇ, ਸਾਨੂੰ ਕਿਉਂ ਅੱਡ ਕੀਤਾ ਜੀ? ਕਿਉਂਕਿ ਹੁਣ ਤੁਹਾਡਾ ਇਰਾਦਾ ਹੋਰ ਹੈ। ਉਸ ਇਰਾਦੇ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵੀ ਖਤਮ ਕਰਨਾ ਚਾਹੁੰਦੇ ਹੋ, ਤੁਸੀਂ ਉਹਦਾ ਕੇਂਦਰੀਕਰਨ ਵੀ ਕਰਨਾ ਚਾਹੁੰਦੇ ਹੋ। ਇਹ ਸਾਰੀ ਕਵਾਇਦ ਚੰਡੀਗੜ੍ਹ ਨੂੰ ਕਬਜ਼ਾਉਣ ਦੀ ਹੈ ਤੇ ਹੁਣ ਤੁਹਾਡਾ ਚਿਹਰਾ ਮੋਹਰਾ ਬੇਨਕਾਬ ਹੋ ਗਿਆ। ਤੇ ਇਸ ਬੇਨਕਾਬੀ ਦੇ ਵਿੱਚ ਤੁਸੀਂ ਸਿੱਧੇ ਰੂਪ ਚ ਚੰਡੀਗੜ੍ਹ ਦੇ ਅੰਦਰ ਵੱਖਰੀ ਰਾਜਧਾਨੀ ਉਸਾਰੋਗੇ ਜੀ, ਵੱਖਰੀ ਆਪਣੀ ਵਿਧਾਨ ਸਭਾ ਉਸਾਰੋਗੇ, ਤੁਸੀਂ ਇਹਦੇ ਅੰਦਰ ਵੱਖਰੀ ਆਪਣੀ ਹਾਈ ਕੋਰਟ ਉਸਾਰੋਗੇ। ਇਹ ਸਾਰਾ ਕੁਝ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਉਸਰਨਾ ਚਾਹੀਦਾ ਤੇ ਹਰਿਆਣੇ ਦਾ ਵੱਖਰਾ ਉਸਰਨਾ ਚਾਹੀਦਾ। ਇਹਦਾ ਉਹ ਹੱਕ ਹਕੂਕ ਰੱਖਦਾ, ਪਰ ਇਹ ਰਾਜਨੀਤਿਕ ਧਿਰਾਂ ਮਿਲ ਕੇ ਕੇਂਦਰ ਦੇ ਇਸ਼ਾਰੇ ਤੇ ਜੋ ਖੇਡ ਖੇਡੀ ਜਾ ਰਹੀ ਹੈ, ਇਹ ਪੰਜਾਬ ਨੂੰ ਇੱਕ ਨਵੀਂ ਜੰਗ ਚ ਧੱਕਣ ਦੀ ਕੋਸ਼ਿਸ਼ ਹੈ। ਪਰ ਕੀ ਕਰੇ, ਅੱਗ ਲੱਗੀ ਹੈ ਤੇ ਨੀਰੂ ਬਾਂਸਰੀ ਵਜਾ ਰਿਹਾ ਹੈ ਨਾ, ਤੇ ਰੋਮ ਜਲ ਰਿਹਾ। ਤੇ ਉਹ ਸਥਿਤੀ ਦੇ ਵਿੱਚ ਹੈ ਕਿ ਸਾਡਾ ਮੁੱਖ ਮੰਤਰੀ ਚੁਟਕਲੇ ਸੁਣਾ ਰਿਹਾ, ਸਾਡਾ ਮੁੱਖ ਮੰਤਰੀ ਟੋਟਕੇ ਸੁਣਾ ਰਿਹਾ, ਸਾਡਾ ਮੁੱਖ ਮੰਤਰੀ ਚੋਣ ਪ੍ਰਚਾਰ ਚ ਬਿਜੀ ਹੈ, ਭੰਗੜੇ ਗਿੱਧਿਆਂ ਦੀਆਂ ਵਿੱਚ ਜਾ ਕੇ ਜਵਾਕਾਂ ਚ ਆਪਣੇ ਯੂਥ ਫੈਸਟੀਵਲਾਂ ਨੂੰ ਯਾਦ ਕਰੀ ਜਾਂਦਾ। ਬੱਸ ਚੜ੍ਹ ਕੇ ਆਉਂਦੇ ਸੀ ਜੀ, ਸਕੂਲਾਂ ਦੇ ਵਿੱਚ ਜਾਂਦੇ ਸੀ ਜੀ, ਫੈਸਲਾ ਲੈਣਾ ਸਿਖਾਉਂਦੇ ਆ ਜੀ ਸਰਕਾਰੀ ਸਕੂਲ, ਉੱਥੇ ਇਹੋ ਜਿਹੇ ਟੋਟਕੇ ਸੁਣਾਈ ਜਾਂਦਾ। ਐਡਾ ਬੜਾ ਤੁਹਾਡੇ ਸਿਰ ਦੇ ਉੱਤੇ ਮਸਲਾ ਖੜਾ ਹੋਵੇ ਤੇ ਤੁਹਾਡਾ ਕੋਈ ਅਧਿਕਾਰਤ ਬਿਆਨ ਹੀ ਨਾ ਹੋਵੇ। ਆਮ ਆਦਮੀ ਪਾਰਟੀ ਵੱਲੋਂ ਨੀਲ ਗਗਰ ਉਹ ਜੀ ਬੁਲਾਰਾ ਹੈ, ਜਿਨ੍ਹਾਂ ਦਾ ਨੀਲ ਗਰਗ ਆ ਜੀ, ਅਨਮੋਲ ਗਗਨਮਾਨ MLA ਜੀ, ਇਹ ਲੜਾਈ ਲੜਨਗੇ ਇਸ ਮਸਲੇ ਦੀ। ਕਿਸੇ ਵੀ ਕੈਬਨਿਟ ਮੰਤਰੀ ਦਾ ਬਿਆਨ ਨੀਗਾ, ਨਹੀਂ ਬਿਲਕੁਲ ਮੰਤਰੀ ਦਾ ਅਧਿਕਾਰ। ਮੈਂ ਕਹਿੰਦਾ ਕਿਸੇ ਰੈਲੀ ਚ ਥਾਂ ਚੁਟਕਲੇ ਜਮਾ ਕੇ ਸੁਣਾ ਦੇਣ, ਗੱਲ ਹੋਰ ਹੈ। ਉਹ ਜਿਵੇਂ ਪਾਕਿਸਤਾਨ ਵਾਲੀ ਬੀਬੀ ਦਾ ਮਜ਼ਾਕ ਪਾਤਾ ਹੈਨਾ, ਕਿ ਉਹ ਅਗਲੀ ਨੇ ਕਿਹਾ ਕਿ ਭਾਈ ਤੁਹਾਡੇ ਤੇ ਦੋਸ਼ ਲਾਇਆ ਤੇ ਉਹਨੇ ਮੁੱਖ ਮੰਤਰੀ ਦੇ ਰੁਤਬੇ ਦੇ ਨਾਲ ਚਿੱਠੀ ਲਿਖਣ ਦੀ ਗੱਲ ਕੀਤੀ ਹੈ, ਤੁਸੀਂ ਉਸ ਰੁਤਬੇ ਦੇ ਹਿਸਾਬ ਨਾਲ ਗੱਲ ਕਰੋ ਉਹਦੇ ਨਾਲ ਹੈਨਾ। ਇੱਕ ਪਹਿਲਾਂ ਬੀਬੀ ਸਾਨੂੰ ਦੁਖੀ ਕਰਦੀ ਸੀ, ਤੁਸੀਂ ਉਹਨੂੰ ਰੂਸਾਂ ਨਾਲ ਮਿਲਾਓਗੇ ਹੁਣ? ਸਹੀ ਬਿਲਕੁਲ। ਇਹ ਹਾਲ ਹੈ ਸਾਡੇ ਮੁਖੀ ਦਾ। ਸੋ ਇਸ ਲਈ ਇਹਨਾਂ ਲਈ ਇਹ ਲੜਾਈ ਗੰਭੀਰਤਾ ਨਾਲ ਨਹੀਂ ਹੈ, ਪਰ ਇਹ ਲੜਾਈ ਬਹੁਤ ਵੱਡੀ ਹੈ। ਪ੍ਰਵੀਨ, ਇਸੇ ਲੜਾਈ ਦੇ ਬਾਰੇ ਇੱਕ ਹੋਰ ਦਲ ਦੇ ਬਾਰੇ ਗੱਲਬਾਤ ਕਰ ਲਈਏ, ਜਿਹੜਾ ਪਹਿਲਾਂ ਵੀ ਪੰਜਾਬ ਦੀਆਂ ਇਸ ਤਰ੍ਹਾਂ ਦੀਆਂ ਲੜਾਈਆਂ ਲੜਦਾ ਆ ਰਿਹਾ, ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਸਾਰੇ ਮਸਲਿਆਂ ਦੇ ਉੱਤੇ ਟਾਲ ਵੱਟੀ ਹੈ। ਜਿਹੜੀ ਤੁਸੀਂ ਹਿਸਟਰੀ ਸੁਣਾਈ ਹੈ 60-40 ਦੀ ਰੇਸ਼ੋ ਵਾਲੀ, ਉਸ ਦਲ ਨੇ ਸੱਤਾ ਦੇ ਵਿੱਚ ਇਹਨਾਂ ਸਾਰੇ ਕਾਸੇ ਉੱਤੇ ਅੱਖ ਮੀਟੀ ਰੱਖੀ, ਉਹਨਾਂ ਨੇ ਇਹਨਾਂ ਮਸਲਿਆਂ ਉੱਤੇ ਪਿੱਠ ਕਰੀ ਰੱਖੀ। ਗੱਲ ਕਰੀਏ ਅਕਾਲੀ ਦਲ ਬਾਦਲ ਦੀ। ਅਕਾਲੀ ਦਲ ਬਾਦਲ ਕਹਿੰਦੇ ਵੀਲ ਚੇਅਰ ਤੇ ਕਿਵੇਂ ਲੜੂਗਾ ਚੰਡੀਗੜ੍ਹ ਦਾ ਮੋਰਚਾ? ਪ੍ਰਵੀਨ ਜੀ, ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਸੀਗਾ ਜੀ ਤਦ ਪੰਜਾਬ ਲਈ ਮੋਰਚੇ ਲੱਗੇ, ਪੰਜਾਬੀ ਸੂਬੇ ਲਈ ਮੋਰਚੇ ਲੱਗੇ, ਪਾਣੀਆਂ ਲਈ ਮੋਰਚੇ ਲੱਗੇ, ਜੇਲ੍ਹ ਭਰੋ ਅੰਦੋਲਨ ਹੋਏ ਹੈਨਾ। ਤੇ ਮਤਲਬ ਕਿ ਪਤਾ ਲੱਗਦਾ ਸੀ ਕਿ ਪੰਜਾਬ ਦੀ ਇੱਕ ਧਿਰ ਜਾਗਦੀ ਆ ਬਾਈ, ਪੰਜਾਬ ਕੰਨੀ ਅੱਖ ਚੱਕ ਕੇ ਨਾ ਦੇਖ ਲਿਓ,
ਮੋਰਚਾ ਉਦਣ ਹੀ ਲੱਗ ਜਾਣਾ। ਉਹ ਸ਼੍ਰੋਮਣੀ ਅਕਾਲੀ ਦਲ ਜਿਸ ਦਿਨ ਅਕਾਲੀ ਦਲ ਬਾਦਲ ਬਣਿਆ ਉਸ ਦਿਨ ਤੋਂ ਸਥਿਤੀ ਇਹ ਬਣ ਗਈ ਕਿ ਸਿਰਫ ਸੱਤਾ ਸੁੱਖ ਮੰਨਣਾ ਹੈ, ਆਪਣੇ ਪੁੱਤ ਨੂੰ ਕੇਂਦਰ 'ਚ ਕਿਵੇਂ ਸੈੱਟ ਕਰਨਾ ਹੈ, ਪਹਿਲੀ ਵਾਰੀ MP ਜਿੱਤ ਕੇ ਕਿਵੇਂ ਮੰਤਰੀ ਬਣਾਉਣਾ ਹੈ, ਆਪਣੀ ਨੂੰਹ ਨੂੰ ਕਿਵੇਂ ਮੰਤਰੀ ਬਣਾਉਣਾ ਹੈ ਨਾ, ਆਪਣੇ ਕੰਮਕਾਰ ਬਿਜ਼ਨਸ ਕਿਵੇਂ ਚਲਾਉਣੇ ਨੇ, ਏਅਰਪੋਰਟ ਦੇ ਸਾਹਮਣੇ ਹੋਟਲ ਕਿਵੇਂ ਖੋਲਣਾ, ਸਾਰਾ ਜਦੋਂ ਉਹ ਮਸਲਾ ਹੋ ਗਿਆ ਫਿਰ ਪੰਜਾਬ ਇਕੱਠੇ ਕੁਝ ਪੈ ਗਿਆ। ਤੇ ਇਹ ਸਾਰਾ ਕੁਝ ਅਕਾਲੀ ਦਲ ਦੇ ਰਾਜ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ ਤਾਂ ਮੈਨੂੰ ਇਹ ਦੱਸੋ ਕਿ ਜੇ ਅੱਜ ਇਹ ਸਥਿਤੀ ਹੈ ਤਾਂ ਅਕਾਲੀ ਦਲ ਤਾਂ ਸਭ ਤੋਂ ਪਹਿਲਾਂ ਨੰਗੇ ਪੈਰੀ ਆ ਕੇ ਮਟਕਾ ਚੌਕ ਬੈਠਾ ਹੋਣਾ ਚਾਹੀਦਾ ਸੀ ਨਾ। ਤਨਖਾਹੀਆ ਸੁਖਵੀਰ ਬਾਦਲ ਕਰਾ ਰਿਹਾ ਹੈ ਨਾ, ਪੈਰ ਦੀ ਚੀਚੀ ਉਂਗਲੀ ਸੁਖਵੀਰ ਬਾਦਲ ਦੀ ਟੁੱਟੀ ਹੈ, ਅਕਾਲੀ ਦਲ ਦੀ ਨਹੀਂ ਟੁੱਟੀ। ਅਕਾਲੀ ਦਲ ਵੀਲ ਚੇਅਰ ਤੇ ਕਿਵੇਂ ਆ ਗਿਆ? ਤੁਹਾਡਾ ਸਵਾਲ ਇਸ ਲਈ ਇਹ ਵੱਡਾ ਹੈ ਕਿਉਂਕਿ ਇਹ ਤਾਂ ਸੁਖਵੀਰ ਬਾਦਲ ਨੂੰ ਇਹ ਅਕਾਲੀ ਦਲ ਮੰਨਦੇ ਆ ਨਾ ਹੁਣ। ਸਹੀ। ਇਹ ਤਾਂ ਕਹਿੰਦੇ ਕਿ ਸੁਖਵੀਰ ਬਾਦਲ ਨਹੀਂ ਲੜ ਸਕਦਾ ਜੀ ਤਾਂ ਅਸੀਂ ਕੋਈ ਵੀ ਚੋਣ ਨਹੀਂ ਲੜ ਸਕਦੇ। ਸੁਖਵੀਰ ਬਾਦਲ ਪ੍ਰਚਾਰ ਨਹੀਂ ਕਰ ਸਕਦਾ, ਅਸੀਂ ਕੋਈ ਵੀ ਪ੍ਰਚਾਰ ਨਹੀਂ ਕਰ ਸਕਦੇ। ਇਹਦਾ ਮਤਲਬ ਸੁਖਵੀਰ ਬਾਦਲ ਚੰਡੀਗੜ੍ਹ ਆ ਕੇ ਰੈਲੀ ਧਰਨਾ ਨਹੀਂ ਕਰ ਸਕਦਾ ਤਾਂ ਅਕਾਲੀ ਦਲ ਕਰ ਨਹੀਂ ਸਕਦਾ। ਇਹ ਹੁਣ ਅਕਾਲੀ ਦਲ ਬਾਦਲ ਵੀਲ ਚੇਅਰ ਤੇ ਹੈ। ਸਹੀ ਹੈ। ਤੇ ਤੁਸੀਂ ਹੋਰ ਦੇਖੋ, ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਹਵਾਲੇ ਨਾਲ ਝਾਤ ਮਾਰ ਕੇ ਦੇਖ ਲਓ ਕਿ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਇਹ ਗੱਲ ਸ਼ਾਮਲ ਹੁੰਦੀ ਰਹੀ ਕਿਸੇ ਸਮੇਂ ਕਿ ਜੀ ਚੰਡੀਗੜ੍ਹ ਲੈ ਕੇ ਰਵਾਂਗੇ, ਪੰਜਾਬੀ ਬੋਲਦੇ ਖਿੱਤੇ ਲੈ ਕੇ ਰਵਾਂਗੇ, ਪਾਣੀਆਂ ਤੇ ਹੱਕ ਸਾਡਾ। ਤੇ ਬੀਜੇਪੀ ਦੇ ਨਾਲ ਗੱਠਜੋੜ ਤੋਂ ਬਾਅਦ ਬੜੀ ਲੁਕਮੀ ਜੀ ਲਾਈਨ ਹੁੰਦੀ ਸੀ, ਬਰੀਕ ਜੀ ਚੋਣ ਮੈਨੀਫੈਸਟੋ 'ਚ, ਹੌਲੀ ਹੌਲੀ ਉਹਦੀ ਜ਼ਿਕਰ ਕਰਨਾ ਹੀ ਬੰਦ ਹੋ ਗਿਆ, ਉਹਦੀ ਗੱਲ ਹੋਣੀ ਉਹ ਬੰਦ ਹੋ ਗਈ। ਜੇ ਸੱਚਮੁੱਚ ਇਹਨਾਂ ਦੀ ਮਨਸ਼ਾ ਹੁੰਦੀ ਤਾਂ ਇਹ ਮਸਲਾ ਉਸ ਦਿਨ ਹੱਲ ਹੋ ਜਾਣਾ ਸੀ ਜਿਸ ਦਿਨ ਕੇਂਦਰ ਦੇ ਵਿੱਚ, ਕੇਂਦਰ ਦੇ ਤਖ਼ਤ ਦੇ ਉੱਤੇ ਅਟਲ ਬਿਹਾਰੀ ਵਾਜਪਾਈ ਸੀ, ਹਰਿਆਣੇ 'ਚ ਚੁਟਾਲਿਆਂ ਨਾਲ ਮਿਲ ਕੇ ਇਹਨਾਂ ਦੀ ਸਰਕਾਰ ਸੀ, ਤੇ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਦੀ ਮਿਲ ਕੇ ਸਰਕਾਰ ਸੀ। ਤਿੰਨੋਂ ਥਾਵਾਂ ਤੇ ਇੱਕੋ ਕੜੀ ਸੀ, ਮਸਲਾ ਹੱਲ ਕਰ ਲੈਂਦੇ। ਚੰਡੀਗੜ੍ਹ ਛੱਡੋ, ਪਾਣੀਆਂ ਦਾ ਮਸਲਾ ਤੱਕ, ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ ਤੱਕ ਹੱਲ ਹੋ ਜਾਣਾ ਸੀ। ਪਰ ਤੁਹਾਡੀ ਨੀਅਤ ਨਹੀਂ ਸੀ। ਜੀ ਬਿਲਕੁਲ। ਤੇ ਅੱਜ ਵੀ ਲੋਕ ਉਮੀਦ ਕਰਦੇ ਆ ਕਿ ਅਜੇ ਵੀ ਜੇ ਲੜਾਈ ਲੜ ਸਕਦਾ ਕੋਈ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਲੜ ਸਕਦਾ। ਅੱਜ ਵੀ ਲੋਕਾਂ ਨੂੰ ਆਸ ਹੈ ਕਿਉਂਕਿ ਇਹਨਾਂ ਕੋਲ ਉਹ ਕੈਡਰ, ਸੰਘਰਸ਼ਮਈ ਕੈਡਰ ਪਿੰਡਾਂ ਚੋਂ ਆਉਂਦਾ। ਬਿਲਕੁਲ ਸਹੀ। ਅਕਾਲੀ ਦਲ ਦੇ ਰਾਹ ਤੋਂ ਹੀ, ਪਿੰਡ ਤੋਂ ਹੀ ਲੋਕ ਦੇਖ ਰਹੇ ਨੇ ਕਿ ਇਹ ਲੜਾਈ ਵੀ ਸ਼ਾਇਦ ਕਿਸਾਨ ਜਥੇਬੰਦੀਆਂ ਲੜ ਲੈਣ। ਕਮਾਲ ਹੈ ਜਨਾਬ, ਉਹ ਤੁਹਾਨੂੰ ਉਹ ਚੁੱਭਦੀਆਂ। ਸਹੀ। ਲੱਗਦਾ 30 ਦਿਨ ਧਰਨੇ ਲਾਉਂਦੀਆਂ, ਪ੍ਰਦਰਸ਼ਨ ਕਰਦੀਆਂ। ਹੁਣ ਤੁਸੀਂ ਕਹਿੰਦੇ ਇਹ ਲੜਾਈ ਕਿਉਂ? ਇਕੱਲੇ ਕਿਸਾਨਾਂ ਦਾ ਹੀ ਹੈ ਪੰਜਾਬ। ਦੂਜੇ ਵਰਗਾਂ ਦਾ ਤੁਸੀਂ ਉਦਯੋਗਪਤੀ ਕਮਾਉਨੇ ਹੋ, ਤੁਸੀਂ ਵਪਾਰੀ ਕਮਾਉਨੇ ਹੋ, ਦੁਕਾਨਦਾਰ ਕਮਾਉਨੇ ਹੋ, ਜਾਂ ਇੱਥੇ ਹੋਰ ਭਾਈਚਾਰਾ, ਹੋਰ ਵਰਗ ਰਹਿੰਦਾ ਹੈ, ਤੁਹਾਡਾ ਕੋਈ ਦਾਵਾ ਨਹੀਂ ਕੀ ਹੈ? ਉਹਨਾਂ ਦਾ ਫਰਜ਼ ਕੀ ਹੈ? ਇਹ ਸਾਰਿਆਂ ਦਾ ਪੰਜਾਬ ਹੈ, ਸਾਰੇ ਲੜਨ, ਰਾਜਧਾਨੀ ਸਾਰਿਆਂ ਦੀ ਹੈ। ਸਹੀ। ਕੱਲ ਕਰ ਲਈ ਪ੍ਰੈਸ ਕਾਨਫਰੰਸ, ਤਾਂ ਕਹਿਤਾ ਕਿ ਜੇ ਲੋੜ ਪਈ ਅਸੀਂ ਮੂਹਰੇ ਆ ਕੇ ਲੜਾਂਗੇ। ਸਹੀ। ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਤਾ ਹੈ, ਅਨਮੋਲ ਗਗਨਮਾਨ ਨੇ 4 ਅੱਖਰ ਪੜ੍ਹ ਕੇ ਸਾਰਤਾ ਹੈ ਨਾ, ਨੀਲ ਗਰਗ ਨੇ ਬਿਆਨ ਦੇ ਕੇ ਸਾਰਤਾ ਹੈ, ਲੜਾਈ ਲੜੀ ਜਾਊਗੀ। ਸੋ ਬਿਲਕੁਲ ਜੀ, ਸੁਖਵੀਰ ਬਾਦਲ ਵੀਲ ਚੇਅਰ ਤੇ ਹੈ ਤੇ ਉਹਦੇ ਹਵਾਲੇ ਨਾਲ ਅਕਾਲੀ ਦਲ ਮੰਨਦਾ ਕਿ ਅਸੀਂ ਤਾਂ ਅਕਾਲੀ ਦਲ ਬਾਦਲ ਵੀਲ ਚੇਅਰ ਤੇ ਹਾਂ, ਇਸ ਲਈ ਲੜਾਈ ਕਿਵੇਂ ਲੜੀਏ। ਭਾਈ ਤੁਹਾਡੀ ਸੱਤਾ 'ਚ ਹੁੰਦਿਆਂ ਹੀ ਮਨਸ਼ਾ ਨਹੀਂ ਸੀ, ਹੁਣ ਤਾਂ ਤੁਸੀਂ ਸੱਤਾ ਤੋਂ ਬਾਹਰ ਹੋ ਤੇ ਹੁਣ ਤਾਂ ਤੁਹਾਡੀ ਹਾਲਤ ਹੋਰ ਵਿਗੜੀ ਹੋਈ ਆ, ਇਸ ਲਈ ਤੁਹਾਨੂੰ ਤਾਂ ਭੱਜਣ ਨੂੰ ਬਹਾਨਾ ਆਏਗਾ। ਪਰ ਪੰਜਾਬ ਨਹੀਂ ਭੱਜਣ ਵਾਲਾ, ਇਹ ਲੜਾਈ ਆਵਾਮ ਲੜ ਲੂਗਾ ਫਿਰ। ਸਹੀ ਬਿਲਕੁਲ ਜੀ। ਤੁਸੀਂ ਨਾ 2 ਸਿਆਸੀ ਪਾਰਟੀਆਂ ਬਾਰੇ ਤਾਂ ਦੱਸ ਹੀ ਦਿੱਤਾ, ਸੱਤਾਧਾਰੀਆਂ ਬਾਰੇ ਵੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਰੇ ਵੀ ਆਪਾਂ ਗੱਲ ਕੀਤੀ ਹੈ। ਚੰਡੀਗੜ੍ਹ ਦੇ ਨਾਂ ਤੇ ਕਾਂਗਰਸੀ ਤੇ ਭਾਜਪਾ ਵੀ ਕਰ ਡਰਾਮਾ ਹੀ ਰਹੇ ਨੇ। ਹੁਣ ਇਸ ਮਾਮਲੇ ਦੇ ਵਿੱਚ ਫਿਰ ਪੰਜਾਬ ਕੀ ਕਰੇ? ਪ੍ਰਵੀਨ ਜੀ, ਜਿੱਥੋਂ ਤੱਕ ਤਾਂ ਭਾਜਪਾ ਦਾ ਸਵਾਲ ਹੈ, ਇਹ ਤਾਂ ਇਹਨਾਂ ਕੋਲ ਪ੍ਰਧਾਨ ਹੀ ਗਲਤ ਚਲਾ ਗਿਆ, ਨਹੀਂ ਤਾਂ ਬਿਆਨ ਵੀ ਨਾ ਆਉਂਦਾ। ਇਹ ਤਾਂ ਪੰਜਾਬ ਦੇ ਮਸਲਿਆਂ ਤੋਂ ਵਿਧਾਨ ਸਭਾ 'ਚ ਵੀ ਭਗੌੜੇ ਹੁੰਦੇ ਰਹੇ ਨੇ। ਸਹੀ। ਉਸ ਪਹਿਲੂ ਅਤੇ ਬਸ਼ਰਮੋ ਜਿੱਤਦੇ ਪੰਜਾਬ ਦੀਆਂ ਵੋਟਾਂ ਨਾਲੋਂ ਤੇ ਪੰਜਾਬ ਦੀ ਬਜਾਏ ਤੁਸੀਂ ਦੇਖਦੇ ਮੋਦੀ ਕਰਨੀ ਹੋ। ਤੁਸੀਂ ਉਹਨੂੰ ਪੁੱਛ ਕੇ, ਜਿਵੇਂ ਆਮ ਆਦਮੀ ਪਾਰਟੀ ਵਾਲੇ ਨਾ ਕੇਜਰੀਵਾਲ ਤੋਂ ਬਿਨਾਂ ਪੁੱਛੇ ਭਗਵੰਤ ਮਾਨ ਦੀ ਖਬਰ ਲੈਣ ਨਹੀਂ ਜਾ ਸਕੇ, ਉਵੇਂ ਇਹਨਾਂ 'ਚ ਵੀ ਦਮ ਨਹੀਂ ਬਿਆਨ ਦਿੰਦਾ। ਉਹ ਜਾਖੜ ਨੇ ਬਿਆਨ ਤਾਂ ਦੇਤਾ, ਫਿਰ ਵੀ ਬਿਆਨ ਇਹ ਦਿੱਤਾ, ਉਹ ਵੀ ਧਰਾਤਲ ਤੇ ਨਹੀਂਗਾ, ਜਾਖੜੇ ਆ ਕੇ ਬਹਿ ਜਾਂਦਾ ਗੱਲਾਂ। ਹਰਜੀਤ ਗਰੇਵਾਲ ਨੇ ਵੀ ਦਿੱਤਾ ਹੈ, ਉਹ ਸੋਸ਼ਲ ਮੀਡੀਆ ਤੇ ਹਰਜੀਤ ਗਰੇਵਾਲ ਨੂੰ ਇਹ ਨਾ ਕਿ ਮੈਂ ਥੋੜਾ ਜਿਹਾ ਬਿੱਟੂ ਤੋਂ ਵੱਖਰੀ ਲੀਕ ਖਿੱਚ ਕੇ ਰੱਖੀ। ਹਾਂਜੀ ਬਿਲਕੁਲ ਸਹੀ। ਬਿੱਟੂ ਬਣਾ ਬੋਲ ਪਿਆ ਫਿਰ ਹੁਣ ਤੱਕ, ਜਿਹੜਾ ਬਹੁਤ ਪੰਜਾਬ ਦੇ ਹਵਾਲੇ ਨਾਲ ਆਪਣੇ ਆਪ ਨੂੰ ਪ੍ਰਧਾਨ ਵੀ ਦੱਸਦਾ ਤੇ ਅਗਲਾ ਮੁੱਖ ਮੰਤਰੀ ਵੀ ਦੱਸਦਾ। ਸੁਨੀਲ ਜਾਖੜ ਨੇ ਬਿਆਨ ਦਿੱਤਾ ਕਿ ਜੀ ਇਹ ਚੰਡੀਗੜ੍ਹ ਦਾ ਮਸਲਾ ਨਹੀਂ ਹੈ, ਸਾਡੀਆਂ ਭਾਵਨਾਵਾਂ ਦਾ ਮਸਲਾ ਹੈ ਨਾ ਜੀ। ਇਹ ਜਿਵੇਂ ਦਿੱਲੀ ਦੇਸ਼ ਦਾ ਦਿਲ ਹੈ, ਉਵੇਂ ਚੰਡੀਗੜ੍ਹ ਪੰਜਾਬ ਦਾ ਦਿਲ ਹੈ, ਇਸ ਲਈ ਮੋਦੀ ਜੀ ਦੁਬਾਰਾ ਵਿਚਾਰੋ।
ਤੇ ਉਹਨਾਂ ਨੇ ਇਸ ਆਪਣੇ ਬਿਆਨ ਦੇ ਨਾਲ ਕੱਲ ਸਾਰੇ ਮੀਡੀਆ ਤੇ ਆਪਣੇ ਅਸਤੀਫੇ ਦੀ ਗੱਲ ਕਰਤੀ। ਠੀਕ ਹੈ, ਖੁੱਲ ਕੇ ਕੰਮ ਨਿਬੇੜਤਾ। ਸੋ ਇਸ ਲਈ ਭਾਜਪਾ ਤਾਂ ਭੁੱਲੇ ਜਾਓ ਕਿ ਇਸ ਮਸਲੇ ਤੇ ਪੰਜਾਬ ਦੀ ਭਾਜਪਾ ਜਿਹਨੇ ਪੰਜਾਬ ਤੋਂ ਵੋਟਾਂ ਲੈਣੀਆਂ, ਉਹਨਾਂ ਦੀ ਲੀਡਰ ਇਸ ਮਸਲੇ ਤੇ ਕੁਛ ਲੈਣਗੇ। ਜੱਟ ਨੇ ਭਾਜਪਾ ਛੱਡਣੀਆਂ ਹੁਣ, ਚਲੋ ਇਸ ਲਈ ਅਗਲੇ ਨੇ ਆਪਣੀ ਗੱਲ ਕਰ ਲਈ। ਤੇ ਰਹੀ ਗੱਲ ਕਾਂਗਰਸ ਦੀ, ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜੀ ਸਭ ਤੋਂ ਵੱਧ ਜੇਕਰ ਕਿਸੇ ਨੇ ਰਾਜ ਕੀਤਾ ਤਾਂ ਕਾਂਗਰਸ ਨੇ ਕੀਤਾ। ਬਿਲਕੁਲ ਕੀਤਾ। ਤੇ ਉਸ ਰਾਜ ਭਾਗ ਮੰਨਣ ਵਾਲੀ ਕਾਂਗਰਸ, ਮੈਨੂੰ ਦੱਸ ਦਿਓ ਕਦੇ ਸੱਚੀ ਸੁੱਚੀ ਹੋ ਕੇ ਪੰਜਾਬ ਨਾਲ ਖੜੀ ਹੋ? ਬਿਲਕੁਲ ਜੀ, ਸਹੀ ਹੈ, ਦੱਸ ਦਿਓ ਮੈਨੂੰ। ਸੋ ਇਹਨਾਂ ਦਾ ਵੀ ਹਾਈ ਕਮਾਂਡ ਕਲਚਰ ਹੈ। ਇਹ ਤਾਂ ਇਸ ਸਥਿਤੀ 'ਚ ਵੀ ਰਹੇ ਨੇ ਕਿ ਇੰਨੇ ਬਸ਼ਰਮ ਨੇ, ਲੋਕਾਂ ਨੂੰ ਇੰਨੇ ਮੂਰਖ ਸਮਝਦੇ ਸੀ ਕਿ ਹਰਿਆਣੇ ਵਾਲੀ ਕਾਂਗਰਸ ਕਹਿੰਦੀ ਹੁੰਦੀ ਸੀ ਪਾਣੀ ਅਸੀਂ ਲੈ ਲੈਣਾ, ਪੰਜਾਬ ਵਾਲੀ ਕਾਂਗਰਸ ਕਹਿੰਦੀ ਸੀ ਪਾਣੀ ਅਸੀਂ ਦੇਣਾ ਨਹੀਂ, ਤੇ ਦਿੱਲੀ ਜਾ ਕੇ ਇਕੱਠੇ ਸੋਨੀਆ ਰਾਜੀਵ ਦੇ ਘਰੇ ਇਕੱਠੇ ਹੁੰਦੇ ਸੀ। ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ, ਪੰਜਾਬ ਦਾ ਰਾਖਾ, ਪੰਜਾਬ ਦਾ ਪਹਿਰੇਦਾਰ, ਪੰਜਾਬ ਦਾ ਪੁੱਤ, ਪਤਾ ਨਹੀਂ ਕਿਹੜੇ ਕਿਹੜੇ ਤਗਮੇ ਲੈ ਲਏ। ਉਹਨੂੰ ਪੁੱਛੋ ਕਿ ਜਿੱਦਣ ਦਿੱਲੀ ਦੇ ਤੱਕ ਦੇ ਉੱਤੇ ਮਨਮੋਹਨ ਸਿੰਘ ਸੀ, ਉਦਣ ਹਰਿਆਣੇ 'ਚ ਤੁਹਾਡੀ ਉਹ ਪਾਰਟੀ ਦਾ ਭੁਪਿੰਦਰ ਸਿੰਘ ਹੁੱਡਾ ਸੀ ਤੇ ਤੁਸੀਂ ਪੰਜਾਬ 'ਚ ਮੁੱਖ ਮੰਤਰੀ ਸੀ। ਫਿਰ ਕਿਉਂ ਨਾ ਮਸਲਾ ਹੱਲ ਹੋ ਗਿਆ? ਕਿਉਂ ਨਾ ਚੰਡੀਗੜ੍ਹ ਸਾਨੂੰ ਮਿਲ ਗਿਆ? ਕਿਉਂ ਨਾ ਪਾਣੀ ਦਾ ਮਸਲਾ ਹੱਲ ਹੋ ਗਿਆ? ਕਿਉਂ ਨਹੀਂ ਅਸੀਂ ਪੰਜਾਬੀ ਬੋਲਦੇ ਕਿੱਤੇ ਲੈ ਲਏ? ਤੇ ਹੁਣ ਕਾਂਗਰਸ ਦੇ ਬਿਆਨ ਵੀ ਆ ਗਏ, ਲੈ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਹੈ ਨਾ, ਬਾਕੀ ਹੋਰ ਲੀਡਰ ਸਾਰਿਆਂ ਦੇ ਬਿਆਨ। ਉਹ ਬਿਆਨਾਂ ਨਾਲ ਲੜਾਈ ਲੜੋਗੇ? ਸਹੀ ਆ ਜਾਓ, ਲਵਾ ਲਓ ਮਾੜੀ ਮੋਟੀ ਚਿੱਟੇ ਕੁੜਤੇ ਪਜਾਮੇ ਨੂੰ ਮਿੱਟੀ, ਆ ਜਾਓ ਚੰਡੀਗੜ੍ਹ। ਕਿਉਂ ਨਹੀਂ ਆ ਗਏ? ਤੁਹਾਨੂੰ ਜਿਮਨੀ ਚੋਣਾਂ ਦਾ ਫਿਕਰ ਹੈ, ਪੰਜਾਬ ਦਾ ਫਿਕਰ ਨਹੀਂ ਹੈ। ਮਤਲਬ ਜਿੱਡਾ ਇਹ ਮਸਲਾ ਵੱਡਾ ਹੈ ਪ੍ਰਵੀਨ ਜੀ, ਹੈ ਨਾ, ਓਡੇ ਬੜੇ ਮਸਲੇ ਤੇ ਉਹ ਜਿਹੜੀ 10 ਏਕੜ ਥਾਂ ਮੁਕਰਰ ਹੋ ਰਹੀ ਹੈ ਉੱਥੇ ਆ ਕੇ ਬਹਿ ਜਾਂਦੇ ਪੰਜਾਬ ਦੀ ਵਿਧਾਨ ਸਭਾ, ਕਿਤੇ ਤਾਂ ਆ ਕੇ ਦਿਖਦੇ। ਸਹੀ ਇਹ ਸਾਰੇ ਸਿਆਸਤਦਾਨ ਇੱਕੋ ਮਤਲਬ ਤਕੜੀ 'ਚ ਤੁਲ ਰਹੇ ਨੇ, ਇੱਕੋ ਤਰੀਕੇ ਨਾਲ ਚੱਲ ਰਹੇ ਨੇ। ਇਹਨਾਂ ਨੂੰ ਕੇਂਦਰ ਦੀ ਈਡੀ ਤੋਂ ਡਰ ਲੱਗਦਾ, ਇਹਨਾਂ ਨੂੰ ਕੇਂਦਰ ਦੇ ਇਨਕਮ ਟੈਕਸ ਤੋਂ ਡਰ ਲੱਗਦਾ, ਇਹਨਾਂ ਨੂੰ ਪਤਾ ਲੱਗਦਾ ਕਿ ਪਤਾ ਨਹੀਂ ਕਦੋਂ ਉਧਰ ਜਾਣਾ ਪੈ ਜਾਣਾ, ਪਤਾ ਨਹੀਂ ਕਦੋਂ ਉਧਰ ਆਉਣਾ ਪੈ ਜਾਣਾ। ਔਰ ਦਿੱਲੀ ਵਾਲਾ ਹਾਈ ਕਮਾਂਡ, ਚਾਹੇ ਉਹ ਭਾਜਪਾ ਦਾ ਚਾਹੇ ਉਹ ਕਾਂਗਰਸ ਦਾ, ਉਹ ਪੰਜਾਬ ਨੂੰ ਇੱਕੋ ਐਨਕ ਨਾਲ ਦੇਖਦਾ। ਜੀ ਇੱਕ ਨਾ ਪੁਰਾਣੀ ਕੋਈ ਲਿਖਤ ਮੈਂ ਪੜ੍ਹੀ ਸੀ, ਕਾਫੀ ਟਾਈਮ ਹੋ ਗਿਆ, ਉਹਨਾਂ ਨੇ ਬਹੁਤ ਸੋਹਣੀ ਇੱਕ ਗੱਲ ਕਹੀ। ਉਹਨਾਂ ਨੇ ਲਿਖਤ ਦੇ ਵਿੱਚ ਉਹ ਕਹਿੰਦੇ ਜਿਹੜੀਆਂ ਰਾਜਧਾਨੀਆਂ ਹੁੰਦੀਆਂ ਨੇ ਉਹ ਸਵੈਮਾਨ ਦਾ ਪ੍ਰਤੀਕ ਹੁੰਦੀਆਂ ਨੇ। ਉਹ ਕੋਈ ਇਹ ਨਹੀਂ ਹੁੰਦਾ ਕਿ ਉੱਥੇ ਮੰਨ ਲਓ ਕੋਈ ਖਰੀਦੋ ਫਰੋਖਤ ਲਈ ਕੋਈ ਸ਼ਾਪਿੰਗ ਮਾਲ ਹੈ ਜਾਂ ਕੋਈ ਉੱਥੇ ਹੋਰ ਕੋਈ ਇਮਾਰਤਾਂ ਬਣੀਆਂ ਨੇ ਤੇ ਤਾਂ ਹੁੰਦੀਆਂ ਨੇ। ਉਹ ਜਿਹੜਾ ਚੰਡੀਗੜ੍ਹ ਆ ਜੀ, ਪ੍ਰਵੀਨ ਜੀ, ਤੁਸੀਂ 1966 ਤੋਂ ਬਾਅਦ ਝਾਤ ਮਾਰੋ, ਕਿੰਨੇ ਨਵੇਂ ਸੂਬੇ ਬਣੇ? ਹਰ ਸੂਬੇ ਨੂੰ ਆਪਣੀ ਵੱਖਰੀ ਨਵੀਂ ਰਾਜਧਾਨੀ ਮਿਲੀ ਨਾ? ਮਿਲੀ ਹੈ, ਬਿਲਕੁਲ ਮਿਲੀ ਹੈ ਜੀ, ਬਿਲਕੁਲ। ਤੁਸੀਂ ਆ ਜਾਓ, ਜੇ ਆਪਾਂ ਗੱਲ ਕਰੀਏ, ਚਾਹੇ ਉਹ ਮਣੀਪੁਰ ਹੈ, ਚਾਹੇ ਉਹ ਮੇਘਾਲਿਆ ਹੈ, ਚਾਹੇ ਉਹ ਤ੍ਰਿਪੁਰਾ ਹੈ, ਚਾਹੇ ਉੱਤਰਾਖੰਡ, ਹਾਲ ਹੀ 'ਚ ਤੇਲੰਗਾਨਾ ਤਾਂ ਹੁਣੇ ਬਣਿਆ, ਤੇਲੰਗਾਨਾ ਦੀ ਨਵੀਂ ਰਾਜਧਾਨੀ ਉਸਰਨ ਵੀ ਲੱਗ ਗਈ, ਹੈ ਨਾ। ਤੇ ਜਿਹੜਾ ਨਵਾਂ ਸੂਬਾ ਬਣਦਾ ਉਸਨੂੰ ਨਵੀਂ ਰਾਜਧਾਨੀ ਮਿਲਣੀ ਹੁੰਦੀ ਹੈ, ਤੇ ਉਸ ਨਾਤੇ ਹਰਿਆਣੇ ਨੂੰ ਨਵੀਂ ਰਾਜਧਾਨੀ ਮਿਲਣੀ ਸੀ। ਹਾਂ, ਜਿਹੜੀ ਰਾਜਧਾਨੀ ਤੁਸੀਂ ਗੱਲ ਕਰਦੇ ਹੋ ਕਿ ਮਸਲਾ ਇਕੱਲਾ ਖਰੀਦੋ ਫਰੋਖਤ ਦਾ ਨਹੀਂਗਾ, ਚੰਡੀਗੜ੍ਹ ਤੋਂ ਆਪਣਾ ਹੀ ਹੱਕ ਛੱਡ ਕੌਣ ਰਿਹਾ ਸੀ? ਜਦੋਂ ਤੁਸੀਂ ਨਿਊ ਚੰਡੀਗੜ੍ਹ ਦੇ ਨਾਂ ਤੇ ਉਸਾਰਿਆ, ਮੁਹਾਲੀ ਜੀ ਦਫ਼ਤਰ ਲਏ, ਅਸਲੀ ਚੰਡੀਗੜ੍ਹ ਹੈਗਾ, ਨਿਊ ਚੰਡੀਗੜ੍ਹ ਦੀ ਕੀ ਲੋੜ ਸੀ? ਜਦੋਂ ਤੁਸੀਂ ਪੰਜਾਬ 'ਚ ਚੰਡੀਗੜ੍ਹ ਯੂਨੀਵਰਸਿਟੀ ਖੋਲ ਰਹੇ ਹੋ, ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਆਪੇ ਖੋਰਾ ਲਾ ਰਹੇ ਹੋ, ਸਹੀ ਮਨਜ਼ੂਰੀਆਂ ਦੇ ਰਹੇ ਹੋ। ਤੁਸੀਂ ਆਪਣੇ ਚੰਡੀਗੜ੍ਹੋਂ ਸਰਕਾਰੀ ਦਫ਼ਤਰ ਸ਼ਿਫਟ ਕਰ ਮੋਹਾਲੀ ਲਿਆ ਰਹੇ ਹੋ। ਇਹ ਕੌਣ ਛੱਡ ਰਿਹਾ ਸੀ ਹੱਕ ਹਕੂਕਾਂ? ਫਿਰ ਚੰਡੀਗੜ੍ਹ ਦੇ ਵਿੱਚ ਅਫਸਰ ਵੀ ਚਾਹੁੰਦਾ ਮੈਂ ਰਵਾਂ, ਚਾਹੇ ਰਿਟਾਇਰ ਆ ਚਾਹੇ ਮੌਜੂਦਾ, MLA MP ਵੀ ਚਾਹੁੰਦਾ ਮੈਂ ਚੰਡੀਗੜ੍ਹ 'ਚ ਕੋਠੀ ਹੋਵੇ, ਚਾਹੇ ਮੌਜੂਦਾ ਚਾਹੇ ਸਾਬਕਾ। ਤੇ ਸੱਚ ਜਾਣਿਓ, ਇਹ ਸਿਆਸਤਦਾਨ ਕਦੇ ਨਹੀਂ ਚਾਹੁੰਦੇ, ਇਹ ਅਫਸਰਸ਼ਾਹੀ ਕਦੇ ਨਹੀਂ ਚਾਹੁੰਦੀ ਕਿ ਪੰਜਾਬ ਨੂੰ ਮਿਲੇ ਚੰਡੀਗੜ੍ਹ। ਸਹੀ ਬਿਲਕੁਲ ਸਹੀ, ਕੋੜੀ ਸਟਾਈ ਆ ਸਾਡੇ ਵਾਲੀ। ਫਿਰ ਜੇਕਰ ਇਹ ਚਾਹੁੰਦੇ ਵੀ ਹੁੰਦੇ, ਮੈਂ ਕਹਿੰਦਾ ਮਾੜੇ ਮੋਟਾ ਚਾਹੇ ਝੂਠੀ ਮੁੱਠੀ ਚਾਹੁੰਦੇ ਹੁੰਦੇ, ਚੰਡੀਗੜ੍ਹ 'ਚ ਵੱਸਦੇ ਪੰਜਾਬ ਦੇ ਲੋਕਾਂ ਲਈ ਕਦੇ ਇਹਨਾਂ ਨੇ ਕੋਈ ਹਰਨ ਮਾਰਿਆ? ਨਾ, ਕਦੇ ਕਿਹਾ ਕਿ ਉਹਨਾਂ ਲੋਕਾਂ ਦੀ ਵੀ ਵੋਟ ਬਣੇ? ਨਾ, ਬਿਲਕੁਲ ਵੀ ਨਹੀਂ। ਇਹਨਾਂ ਦੀ ਵੋਟੇ ਨਹੀਂ, ਤੁਸੀਂ ਕੀ ਲੈਣਾ? ਉਹਨਾਂ ਲਈ ਕਦੇ ਖੜੇ? ਸੋ ਇਸ ਲਈ ਸਾਡੇ ਆਪਣੇ ਸਿਆਸਤਦਾਨਾਂ ਨੇ, ਕਾਂਗਰਸੀ, ਅਕਾਲੀ, ਭਾਜਪਾਈਆਂ ਨੇ, ਆਪ ਵਾਲੇ ਤਾਂ ਚੱਲ ਹੁਣ ਆਏ ਨੇ ਔਰ ਇਹਨਾਂ ਸਾਰਿਆਂ ਚੋਂ ਹੀ ਨਿਕਲ ਕੇ ਆਏ ਨੇ, ਉਹਨਾਂ ਨੇ ਕਦੋਂ ਚੰਡੀਗੜ੍ਹ ਨੂੰ ਆਪਣਾ ਸਮਝਿਆ? ਮੈਨੂੰ ਦੱਸ ਦਿਓ ਜੀ। ਤੇ ਇਸੇ ਕਮਜ਼ੋਰੀ ਦਾ ਫਾਇਦਾ ਚੱਕ ਰਹੀ ਹੈ ਨਾ ਫਿਰ ਦਿੱਲੀ ਕੇਂਦਰ ਸਰਕਾਰ। ਬਿਲਕੁਲ ਸਹੀ ਹੈ। ਸੰਦੀਪ ਪਾਠਕ ਨੇ ਕਹਿੰਦੇ ਪੰਜਾਬ ਦੇ ਮੰਤਰੀਆਂ ਤੇ ਆਪ ਵਿਧਾਇਕਾਂ ਦੀ ਬੈਠਕ ਲਈ ਹੈ ਜੀ। ਹੁਣ ਉਹ ਕਿਹੜਾ ਉਹਨਾਂ ਨੇ ਚੰਡੀਗੜ੍ਹ ਦੇ ਮਸਲੇ ਤੇ ਲਈ ਹੈ ਜਨਾਬ? ਜੀ,
ਮਤਲਬ ਇਹ ਲੱਗਦਾ ਤਾਂ ਹੈ ਕਿ ਅੱਛਾ ਇੰਨਾ ਗੰਭੀਰ ਮਸਲਾ ਕਿ ਚੰਡੀਗੜ੍ਹ ਦੇ ਮਸਲੇ ਤੇ ਮੰਤਰੀ ਬੁਲਾ ਲੇ। ਨਹੀਂ ਜਨਾਬ, ਉਹਨਾਂ ਨੂੰ 4 ਜ਼ਿਮਨੀ ਚੋਣਾਂ ਜਿੱਤਣੀਆਂ। ਸਹੀ ਉਹਨਾਂ ਨੂੰ ਚੰਡੀਗੜ੍ਹ ਤੋਂ ਕੋਈ ਮਤਲਬ ਨਹੀਂ। ਉਹ ਗਿਣਤੀ ਮਿਣਤੀ ਵਾਲੇ ਨੇ, ਹੈ ਨਾ, ਉਹ NGO ਚਲਾਉਣ ਵਾਲੇ ਨੇ, ਉਸ ਫਾਰਮੂਲਿਆਂ ਤੇ ਚੱਲਦੇ ਨੇ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਜਾਓ ਤੁਸੀਂ ਗਿੱਧਿਆਂ ਭੰਗੜਿਆਂ ਚ ਜਾਓ, ਆਪਣਾ ਚਾਅ ਪੂਰਾ ਕਰੋ। ਤੁਹਾਨੂੰ ਭਾਸ਼ਣ ਦੇਣ ਦਾ ਚਾਅ ਹੈ ਨਾ, ਜਾਓ ਤੁਸੀਂ ਚਾਅ ਪੂਰਾ ਕਰੋ। ਕੈਬਨਿਟ ਮੰਤਰੀਆਂ ਨੂੰ ਮੈਂ ਆਪੇ ਬਿਠਾ ਦੂੰਗਾ। ਹੁਣ ਤਾਂ ਕੇਜਰੀਵਾਲ ਛੱਡੋ, ਸੰਦੀਪ ਪਾਠਕ ਬਿਠਾਉਣ ਲੱਗ ਪਿਆ। ਜਿਹੜਾ ਸੰਦੀਪ ਪਾਠਕ ਇਕੱਲੇ ਆਪ ਦੇ MLA ਦਾ ਮੁੱਖ ਮੰਤਰੀ ਸੀ, ਹੁਣ ਕੀ ਉਹਨੂੰ ਕੈਬਨਿਟ ਵਾਲਾ ਫਾਈਲ ਵੀ ਦੇਖਣ ਦਾ ਅਧਿਕਾਰ ਮਿਲ ਗਿਆ? ਜੀ ਬਿਲਕੁਲ ਸਹੀ ਹੈ। ਕੱਲ ਸੰਦੀਪ ਪਾਠਕ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਤੇ ਆਮ ਆਦਮੀ ਪਾਰਟੀ ਦੇ MLA ਨੂੰ ਬਿਠਾ ਕੇ ਨੁਕਤੇ ਦੱਸੇ ਨੇ ਕਿ ਆਪਾਂ 4 ਜ਼ਿਮਨੀ ਚੋਣਾਂ ਕਿਵੇਂ ਜਿੱਤਣੀ। ਸੰਦੀਪ ਪਾਠਕ ਦੱਸ ਰਿਹਾ। ਤੇ ਕਿਸੇ ਮਾਂ ਦੇ ਪੁੱਤ ਦੇ ਇਹ ਹਿੰਮਤ ਨਹੀਂ ਪਈ। ਸੰਧਮਾ ਸਾਹਿਬ ਹੈ ਨਹੀਂ ਗਏ, ਹੈ ਨਾ, ਉਰੇ, ਤੇ ਉਹ ਦੂਸਰਾ ਹੈ ਨੀ ਗਾ, ਭਗਵੰਤ ਮਾਨ ਮੈਟ੍ਰਿਕ ਚ ਨੀ ਗਾ, ਬਾਕੀ ਸਾਰੇ ਮੌਜੂਦ ਸੀ। ਕਿਸੇ ਨੇ ਕਿਹਾ ਕਿ ਸੰਦੀਪ ਪਾਠਕ ਜੀ ਇਹ ਬੜਾ ਮਸਲਾ, ਪਹਿਲਾਂ ਇਹਦੇ ਪਰ ਆਪਾਂ ਕੀ ਫੈਸਲਾ ਕਰਨਾ, ਆਪਣੀ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਆ, ਆਪਾਂ ਕਿਵੇਂ ਅੱਗੇ ਵਧਣਾ। ਤੂੰ ਪੁੱਛਿਆ? ਕੁਲਤਾਰ ਸੰਧਮਾ ਕਿਤੇ ਵੀ ਹੈ, ਮੈਂ ਕਹਿੰਦਾ, ਉਹ ਕਹਿੰਦਾ ਕਿ ਮੈਂ ਇੰਨੀ ਤਰੀਕ ਨੂੰ ਵਾਪਸ ਪਰਤ ਰਿਹਾ ਜੀ, ਇੰਨੀ ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ। ਮੁੱਖ ਮੰਤਰੀ ਸਾਹਿਬ ਕਿਤੇ ਜਾ ਰਹੇ ਸੀ, ਉੱਥੋਂ ਹੀ ਕਹਿੰਦੇ ਕਿ ਮੈਂ ਅੱਜੇ ਆਪਣੀ ਪਾਰਟੀ ਦੀ ਸ਼ਾਮ ਨੂੰ ਮੀਟਿੰਗ ਲੈ ਰਿਹਾ, ਕੱਲ ਨੂੰ ਅਸੀਂ ਸਾਰੇ ਪਾਰਟੀ ਮੀਟਿੰਗ ਬੁਲਾ ਰਹੇ ਹਾਂ। ਤਾਂ ਲੱਗਦਾ ਤੁਸੀਂ ਪੰਜਾਬ ਲਈ ਫਿਕਰਮੰਦ ਹੋ। ਪੰਜਾਬ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਹੁੰਦਾ, ਸਰਬ ਪਾਰਟੀ ਮੀਟਿੰਗ ਬੁਲਾਈ ਹੁੰਦੀ, ਕਿਸੇ ਧਰਨੇ ਦੀ ਕਾਲ ਦਿੱਤੀ ਹੁੰਦੀ, ਦਿੱਲੀ ਪਹੁੰਚੋ ਦੀ ਕਾਲ ਦਿੱਤੀ ਹੁੰਦੀ, ਜੰਤਰ ਮੰਤਰ, ਮਟਕਾ ਚੌਂਕ, ਸੈਕਟਰ 17, 25 ਸੈਕਟਰ, ਕਿੰਨਾ ਕੁਛ ਹੈ। ਤੁਸੀਂ ਮੀਟਿੰਗ ਬੁਲਾ ਰਹੇ ਹੋ ਸੰਦੀਪ ਪਾਠਕ ਜੀ ਨਾਲ, ਆਪਣੇ MLA ਦੀ ਔਰ ਆਪਣੇ ਮੰਤਰੀਆਂ ਦੀ, ਕਿ 4 ਜ਼ਿਮਨੀ ਚੋਣਾਂ, 4 ਦਿਨ ਰਹਿ ਗਏ। ਅੱਜ 15 ਤਰੀਕ, 16 ਤਰੀਕ, 17 ਤਰੀਕ ਤੇ 18 ਤਰੀਕ, 4 ਦਿਨ ਚੋਣ ਪ੍ਰਚਾਰ ਹੈ। ਦੱਬ ਕੇ ਚੋਣ ਪ੍ਰਚਾਰ ਕਰ ਲਓ ਤਾਂ ਕਿ ਆਪਾਂ 4 ਜਿੱਤੀ। ਅੱਜ ਪੰਜਾਬ ਦੇ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦਾ ਦਿਹਾੜਾ ਸ਼ੁਰੂ ਹੋ ਗਿਆ। ਠੀਕ ਹੈ ਜੀ। ਪਿਛਲੇ ਕਿੰਨੇ ਦਿਨਾਂ ਤੋਂ ਇਹ ਭਾਗਾਂ ਭਰੇ ਦਿਨ ਦੇ ਹਵਾਲੇ ਨਾਲ ਨਗਰ ਕੀਰਤਨ ਸੱਜ ਰਹੇ ਨੇ, ਹੈ ਨਾ, ਪ੍ਰਭਾਤ ਫੇਰੀਆਂ ਨੇ, ਗੁਰੂ ਘਰਾਂ ਸੰਗਤ ਆ ਜਾ ਰਹੀ ਆ। ਅੱਜ ਉਹ ਦਿਨ ਹੈ, ਔਰ ਅੱਜ ਦੇ ਦਿਨ ਵੀ ਇਹ ਲੀਡਰਾਂ ਨੂੰ ਬਸ਼ਰਮਪਣਾ ਇੰਨਾ ਹੋਊਗਾ ਕਿ ਅੱਜ ਵੀ ਝੂਠ ਬੋਲਣਗੇ, ਅੱਜ ਵੀ ਕੁਫਰ ਤੋਲਣਗੇ ਕਿ ਅੱਜ ਦਾ ਦਿਨ ਛੱਡ ਲਿਓ, ਕਿ ਅੱਜ ਅਸੀਂ ਪ੍ਰਚਾਰ ਨਹੀਂ ਕਰਨਾ ਜੀ, ਅੱਜ ਅਸੀਂ ਗੁਰੂ ਘਰੇ ਜਾਣਾ, ਅੱਜ ਅਸੀਂ ਕੋਈ ਬਿਆਨ ਨਹੀਂ ਦੇਵਾਂਗੇ। ਕਿ ਭਾਈ ਕਿਉਂ ਜੀਭ ਦੇ ਉੱਤੇ ਮਤਲਬ ਕਿ ਝੂਠ ਬੋਲਦੇ ਹੋ? ਸਰਸਵਤੀ ਨੇ ਜੇ ਤੁਹਾਨੂੰ ਇਹ ਦੇਤਾ ਬੋਲਣ ਦਾ ਮੌਕਾ, ਤਾਂ ਘੱਟੋ ਘੱਟ ਸੱਚ ਤਾਂ ਬੋਲੋ। ਅੱਜ ਪ੍ਰਕਾਸ਼ ਦੇਣ ਵਾਲੇ ਮੌਕੇ ਤਾਂ ਸੱਚ ਬੋਲ ਲਓ। ਸਹੀ ਜਾਂ ਬੋਲੋ ਹੀ ਨਾ, ਚੁੱਪੇ ਰਹਿ ਲਓ। ਅੱਜ ਵੀ ਕੁਫਰ ਤੋਲਣਗੇ, ਤੇ ਉਹ ਕੁਫਰ ਤੋਲਣ ਦੇ ਫਾਰਮੂਲੇ ਆਮ ਆਦਮੀ ਪਾਰਟੀ ਦਾ ਸੰਦੀਪ ਪਾਠਕ ਆਪਣੇ MLA ਨੂੰ, ਆਪਣੇ ਮੰਤਰੀਆਂ ਨੂੰ ਦੇ ਰਿਹਾ। ਇਸ ਕੰਮ ਲਈ ਮੀਟਿੰਗ ਬੁਲਾਈ ਹੈ। ਪੰਜਾਬ ਦੇ ਪਹਿਲੂ ਜਾਂ ਚੰਡੀਗੜ੍ਹ ਦੇ ਮਸਲੇ ਤੇ ਮੀਟਿੰਗ ਨਹੀਂ ਹੈ। ਬਿਲਕੁਲ ਜੀ। ਤੇ ਸਰਪੰਚਾਂ ਨੂੰ ਤਾਂ ਸਹੁੰ ਚੁਕਾਤੀ ਸ਼ਰਮਾ ਜੀ, ਹੁਣ ਕਹਿੰਦੇ ਪੰਚਾਂ ਨੂੰ ਵੀ ਚੁਕਾਉਣੀ ਆ 19 ਨਵੰਬਰ ਨੂੰ। ਪ੍ਰਵੀਨ ਜੀ, 18 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋਣਾ, 20 ਨੂੰ ਵੋਟਾਂ ਪੈਣੀਆਂ, ਤੇ ਐਵੇਂ 19 ਨੂੰ ਚਰਚਾ ਚ ਨਾ ਆਈਏ, ਧੜਕਣ ਵਧੀ ਰਹੇ ਵਿਹਲੇ ਬੈਠਣ ਨਾਲੋਂ, ਕਿ ਚਲੋ ਫੋਟੋਆਂ ਤਾਂ ਲੱਗਣਗੀਆਂ, ਅਗਲੇ ਦਿਨ ਖਬਰਾਂ ਚ ਤਾਂ ਰਵਾਂਗੇ, ਇਸ ਲਈ 19 ਨੂੰ ਪੰਚਾਂ ਨੂੰ ਸਹੁੰ ਚੁਕਾ ਦਿੰਦੇ। ਵੈਸੇ ਸਰਪੰਚਾਂ ਦੀ ਚੁਕਾਈ ਸਹੁੰ ਖੂਬ ਚਰਚਾ ਚ ਹੈ। ਮਾਨਕ ਗੋਇਲ ਕਹਿੰਦਾ 25 ਕਰੋੜ ਖਰਚਤਾ ਇਹਨਾਂ ਨੇ ਸਰਪੰਚਾਂ ਦੀ ਸਹੁੰ ਚੁੱਕ ਸਮਾਗਮ ਤੇ ਕਹਿੰਦਾ ਜੀ 25 ਕਰੋੜ ਜਿਹੜਾ ਕੰਮ 10-20 ਹਜ਼ਾਰ ਚ ਹੋ ਸਕਦਾ ਸੀ, ਜੇ 10,000 ਸਰਪੰਚਾਂ ਨੂੰ ਸਹੁੰ ਚੁਕਾਈ ਹੈ, ਮੈਂ ਕਹਿੰਦਾ 2 ਰੁਪਏ ਦਾ, ਉਹ ਕਹਿੰਦਾ ਪੁੱਟਚਿਟ ਦਾ ਕਾਗਜ਼ ਹੈ, ਤਾਂ 20,000 ਹੀ ਲੱਗਣਾ ਸੀ। ਕਹਿੰਦਾ ਵੀਡੀਓ ਕੋਲ ਜਾ ਕੇ ਚੁੱਕ ਲੈਂਦੇ, ਜਿਆਦਾ ਹੀ ਸੀਗਾ, SDM ਕੋਲ ਚਲੇ ਜਾਂਦੇ, EDC ਚਕਾਉਣ ਦਾ, DC ਚਕਾਉਣ ਦਾ, ਉੱਥੇ ਤੱਕ ਆਪਣੀ ਗੱਡੀ ਲੈ ਕੇ ਆਪੇ ਸਰਪੰਚ ਨੇ ਚੱਲ ਜਾਣਾ ਸੀ, ਬੱਸ ਫੜ ਕੇ ਚੱਲ ਜਾਣਾ ਸੀ। ਆਹ 25 ਕਰੋੜ ਕਾਹਦੇ ਪਰ ਖਰਚਾ ਜੀ? ਇਹ ਈਵੈਂਟ ਮੈਨੇਜਮੈਂਟ ਹੈ। ਇੱਕ ਕੰਪਨੀ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਸਕੀਮਾਂ, ਜਿਹੜੇ ਈਵੈਂਟ ਕਰਦੇ ਆ ਨਾ, ਪੰਜਾਬ ਦੇ ਖਜ਼ਾਨੇ ਚੋਂ ਪੈਸਾ ਕੱਢੋ ਤੇ ਇੱਧਰ ਉੱਧਰ ਕਰੋ, ਇਹ ਸਾਰਾ ਉਹਦੀ ਪ੍ਰਕਿਰਿਆ ਦਾ ਹਿੱਸਾ ਹੈ। ਸੋ ਉਸ ਪ੍ਰਕਿਰਿਆ ਤਹਿਤ ਇਹ 25 ਕਰੋੜ ਖਰਚੇ। ਹੁਣ ਪਤਾ ਨਹੀਂ ਜੀ, ਪੰਚਾਂ ਦਾ ਸਮਾਗਮ 83,000 ਦੇ ਕਰੀਬ ਪੰਚ ਨੇ, ਤੇ ਉਹਨਾਂ ਦਾ ਸਹੁੰ ਚੁੱਕ ਸਮਾਗਮ ਹਰ ਜ਼ਿਲ੍ਹਾ ਪੱਧਰ ਤੇ ਹੋਣਾ। ਹੁਣ ਪਤਾ ਨਹੀਂ ਹਰ ਜ਼ਿਲ੍ਹਾ ਪੱਧਰ ਦੇ ਉੱਤੇ ਕਿੰਨਾ ਖਰਚਾ ਦਿਖਾਉਣਾ। ਪ੍ਰਬੰਧ ਕਰਨ ਲਈ DC ਦੀ ਜ਼ਿੰਮੇਵਾਰੀ ਲਾਈ ਆ, ਤੇ ਚਿਹਰੇ ਮੋਰੇ ਇਹਨਾਂ ਦੇ ਆਪਣੇ ਮੰਤਰੀ ਸੰਤਰੀ, ਚੇਅਰਮੈਨ ਸਾਰੇ ਹੋਣਗੇ। ਉਹ ਉੱਥੇ ਆ ਕੇ ਬੈਠਣਗੇ, ਉਹ ਸਹੁੰ ਚੁਕਾਉਣਗੇ। ਡਿਊਟੀਆਂ ਲੱਗ ਗਈਆਂ ਮੰਤਰੀਆਂ ਦੀਆਂ ਕਿ ਵੀ ਜ਼ਿਲ੍ਹਾ ਪੱਧਰ ਤੇ ਜਾਓ। ਹਰ ਜ਼ਿਲ੍ਹਾ ਪੱਧਰ ਤੇ ਪੰਚਾਂ ਨੂੰ 19 ਨਵੰਬਰ ਨੂੰ ਸਹੁੰ ਚੁਕਾਈ ਜਾਣੀ ਹੈ ਜੀ। ਸੋ ਹੁਣ ਇੱਕ ਨਵਾਂ ਈਵੈਂਟ ਮੈਨੇਜਮੈਂਟ ਹੈ ਜਿਹੜਾ ਜ਼ਿਲ੍ਹਾ ਪੱਧਰ ਤੇ ਹੋਣਾ। ਬਸ ਪਹਿਲਾਂ ਸਰਪੰਚਾਂ ਨੂੰ ਸਹੁੰ ਚੁਕਾ ਲਈ, ਪੰਚਾਂ ਨੂੰ ਚੁਕਾ ਲਓ, ਜ਼ਿਮਨੀ ਚੋਣਾਂ ਲੜੀ ਜਾਓ, ਬਾਹਰਲੇ ਮੁਲਕਾਂ ਦੇ ਦੌਰੇ ਕਰ ਲਓ। ਇਹਦੇ ਨਾਲ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਆ ਨਗਰ ਨਿਗਮ ਚੋਣਾਂ ਦੀ ਤਿਆਰੀ ਕਰ ਲਓ। ਬਸ ਉਸ ਤੋਂ ਬਾਅਦ ਫਿਰ ਕੋਈ ਚੋਣ ਆ ਜੂਗੀ, ਉਧਰ ਚੱਲ ਜਾਓ। ਕੀ ਲੈਣਾ ਮਸਲਿਆਂ ਤੋਂ ਪੰਜਾਬ ਦੇ, ਤੋਂ ਕੀ ਲੈਣਾ ਕਿਸਾਨ ਦੇ ਜਿਹੜੇ ਛਿੱਤਰ ਪੈ ਰਹੇ ਨੇ ਮੰਡੀ ਦੇ ਵਿੱਚ ਬੈਠੇ ਦੇ, ਚੰਡੀਗੜ੍ਹ ਯੂਨੀਵਰਸਿਟੀ ਦੇ ਧਰਨਾ ਲਾਉਂਦੇ ਨੌਜਵਾਨਾਂ ਤੇ ਛਿੱਤਰ ਵਰ ਰਹੇ ਨੇ, ਉਹ ਹਰਿਆਣਾ ਲੈ ਕੇ ਜਾ ਰਿਹਾ ਰਾਜਧਾਨੀ। ਕੀ ਲੈਣਾ ਇਹਨਾਂ ਨੇ ਇਹਨਾਂ ਚੀਜ਼ਾਂ ਤੋਂ? ਇਹਨਾਂ ਨੇ ਕੀ ਲੈਣਾ? ਇਹਨਾਂ ਨੂੰ ਕੋਈ ਮਤਲਬ, ਇਹਨਾਂ ਨੂੰ ਆਪਣੀ ਕੁਰਸੀ ਤੋਂ ਮਤਲਬ ਹੈ। 5 ਸਾਲ ਆਪਣੇ ਲੰਘਾਓ, ਬਾਅਦ ਚ ਦੇਖਾਂਗੇ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।